ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੋਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GNLU ਵਾਲੇ ਟਰੱਕ ਵਾਸ਼ ਕਰਦੇ ਨੇ, ਓਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੀਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ, ਛਤਰਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੇ ਇੰਟਰਲਿਊ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦੇ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 3 ਸਤੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰਕੇ ਆਪਾਂ ਵਿਧਾਨ ਸਭਾ ਦੇ ਇਜਲਾਸ ਤੋਂ, ਜਿਹੜਾ ਇਸ ਵੇਲੇ ਚੱਲ ਰਿਹਾ ਹੈ ਤੇ ਉਹਦੇ ਵਿੱਚ ਹੁਣ ਖਹਿਰਾ ਸਾਹਿਬ ਕਹਿ ਰਹੇ ਨੇ ਕਿ ਸਦਨ ਨੂੰ ਗੁੰਮਰਾਹ ਕਰਨ ਦੇ ਲਈ ਜਿਹੜੇ ਸਪੀਕਰ ਸਾਹਿਬ ਨੇ ਉਹ ਮਾਫੀ ਮੰਗਣ ਜੀ। ਦੇਖੋ ਪ੍ਰਵੀਨ ਜੀ, ਜਿਹੜਾ ਇਹ ਮਸਲਾ ਹੈਗਾ ਆ ਨਾ ਜੀ, ਇਹ ਕਾਫੀ ਗੁੰਝਲਦਾਰ ਆ। ਜੇ ਆਪਾਂ ਦੇਖੀਏ ਤਾਂ ਇਹ ਮਸਲਾ ਕੋਈ ਇੰਨਾ ਹੈ ਨਹੀਂਗਾ ਜਿਵੇਂ ਆਪਾਂ ਸਮਝਦੇ ਆ ਕਿ ਬੜਾ ਸਿੰਪਲ ਹੋਏਗਾ ਜੋ ਗੱਲ ਉਹਨਾਂ ਨੇ ਕਹੀ ਆ। ਦਰਅਸਲ ਕੀ ਆ ਕਿ ਜੇ ਆਪਾਂ ਇਸ ਸਾਰੇ ਘਟਨਾਕ੍ਰਮ ਨੂੰ ਵਾਚੀਏ ਨਾ ਜੀ, ਉਹਦੇ ਚ ਪ੍ਰਵੀਨ ਜੀ ਗੱਲ ਇਹ ਹੋਈ ਹੈ ਕਿ ਸ਼ਾਇਦ ਪਹਿਲੀ ਮਰਤਬਾ ਆਪਾਂ ਤੇ ਦੇਖਿਆ ਹੋਏਗਾ, ਜੇ ਆਪਣੀ ਸੰਭਾਲ ਤੋਂ ਪਹਿਲਾਂ ਦਾ ਹੋਵੇ ਤੇ ਪਤਾ ਨਹੀਂ ਹੈ, ਕਿ ਇੱਕ ਕੋਟਕਪੂਰੇ ਦੇ ਥਾਣੇਦਾਰ ਦਾ ਮਾਮਲਾ ਸਪੀਕਰ ਸਾਹਿਬ ਨੇ ਹਾਊਸ 'ਚ ਚੁੱਕ ਦਿੱਤਾ ਸੀਗਾ। ਠੀਕ ਹੈ। ਹੁਣ ਕਹਿੰਦੇ ਕਿ ਡੀਜੀਪੀ ਆ ਕੇ ਜਵਾਬ ਦੇਣ, ਮਤਲਬ ਕਿ ਜਵਾਬ ਤਲਬੀ ਵੀ ਹੋ ਗਈ ਕਿ ਬਈ ਇਹਨੇ ਕਿਸੇ ਗੈਂਗਸਟਰ ਤੋਂ ਪੈਸੇ ਲਏ ਨੇ ਤੇ ਇਹਨੂੰ ਕੁਝ ਲੋਕ ਬਚਾ ਰਹੇ ਆ ਜੀ। ਦੇਖੋ, ਇਹ ਬੜਾ ਵੱਡਾ ਸਵਾਲ ਹੈ। ਸਵਾਲ ਇਸ ਕਰਕੇ ਹੈ ਕਿਉਂਕਿ ਲਾਅ ਐਂਡ ਆਰਡਰ ਦੀ ਸਾਰੀ ਜ਼ਿੰਮੇਵਾਰੀ ਤੇ ਮਾਨ ਸਾਹਿਬ ਦੀ ਹੈ। ਹੁਣ ਕੁਲਤਾਰ ਸਿੰਘ ਸੰਧਵਾ ਨੇ ਅੱਜ ਕੀ ਕੀਤਾ ਹੈ ਕਿ ਇਸ ਤਰ੍ਹਾਂ ਦੇ ਮੁਲਾਜ਼ਮ ਜਿਨ੍ਹਾਂ ਦੇ ਹੱਥ ਰਲੇ ਆ, ਉਹਨਾਂ ਦੀ ਰਿਪੋਰਟ ਵੀ ਤਲਬ ਕੀਤੀ ਹੈ। ਇਹਨਾਂ ਦੇ ਮਾਇਨੇ ਗੱਲਾਂ ਦੇ ਬੜੇ ਡੂੰਘੇ ਕੱਢੇ ਜਾ ਰਹੇ। ਤੇ ਵੈਸੇ ਵੀ ਜੇ ਤੁਸੀਂ ਦੇਖੋਗੇ 2 ਦਿਨ ਦਾ ਜਿਹੜਾ ਚਲੰਤ ਸੈਸ਼ਨ ਆ, ਜੋ ਅਸੀਂ ਇਹਦੇ ਚ ਹੁਕਮਰਾਨ ਧਿਰ ਦੇ ਕੁਝ ਵਿਧਾਇਕਾਂ ਨੂੰ ਹਮਲਾਵਰ ਤਰੀਕੇ ਨਾਲ ਅੱਗੇ ਵਧਦੇ ਵੇਖ ਰਹੇ ਹਾਂ। ਜੋ ਅੱਜ ਬੀਬੀ ਬਲਜਿੰਦਰ ਕੌਰ ਨੇ ਉੱਥੇ ਰਿਫਾਈਨਰੀ ਨੂੰ ਲੈ ਕੇ ਖੁਲਾਸੇ ਕੀਤੇ ਨੇ, ਉਹ ਕੁਝ ਇਸ਼ਾਰਾ ਵੱਖਰਾ ਕਰ ਰਹੇ ਨੇ, ਜਿਹਦਾ ਕਿ ਕਦੇ ਕਦੇ ਜ਼ਿਕਰ ਆਪਾਂ ਕਰਦੇ ਹੁੰਦੇ ਆ ਕਿ ਮਾਨ ਸਾਹਿਬ ਕਿਤੇ ਮਹਿਮਾਨ ਸਾਹਿਬ ਨਾ ਬਣ ਜਾਣ। ਕੁਝ ਦਿਨ ਹੋਰ ਤੇਰੇ ਮਹਿਮਾਨ ਮੇਰੇ ਦੋਸਤਾ, ਫਿਰ ਤੈਨੂੰ ਆਖਰੀ ਸਲਾਮ ਮੇਰੇ ਦੋਸਤਾ। ਤਾਂ ਗੱਲ ਇਹ ਆ ਕਿ ਜਿਸ ਤਰ੍ਹਾਂ ਦਾ ਇੱਕ ਵਿਵਾਕ ਅੰਦਾਜ਼ ਵੇਖਣ ਨੂੰ ਮਿਲ ਰਿਹਾ ਆਪੋਜੀਸ਼ਨ ਤੋਂ ਇਲਾਵਾ, ਜਿਹੜੀ ਇਹਨਾਂ ਦੀ ਆਪਣੀ ਧਿਰ ਹੈ ਉਹਨਾਂ ਦੇ MLAs ਵੱਲ, ਤੇ ਖਾਸ ਤੌਰ ਤੇ ਸਪੀਕਰ ਸਾਹਿਬ ਨੇ ਪਹਿਲਾਂ ਤੇ ਇਹ ਮਾਮਲਾ ਚੁੱਕਣਾ ਤੇ ਫਿਰ ਉਸ ਤੋਂ ਬਾਅਦ ਰਿਪੋਰਟ ਤਲਬ ਕਰਨਾ ਮਾਇਨੇ ਡੂੰਘੇ ਨੇ। ਖੈਰ, ਹੋ ਸਕਦਾ ਕੱਲ ਨੂੰ ਗੱਲਾਂ ਜਿਹੜੀਆਂ ਉਹ ਵੱਖਰੀ ਦਿਸ਼ਾ ਵੱਲ ਵੀ ਚਲੇ ਜਾਣ ਜਾਂ ਟੱਪੀਆਂ ਵੀ ਰਹਿ ਜਾਂਦੀਆਂ ਨੇ। ਕਿਉਂ? ਕਿਉਂਕਿ ਹੁਣ ਇੱਧਰ ਆ ਜਾਓ, ਜਿਹੜਾ ਮਾਮਲਾ ਇਹਨਾਂ ਨੇ ਚੁੱਕਿਆ ਤਾਂ ਇਹ ਥੋੜਾ ਜਿਹਾ ਕਸੂਤਾ ਸਾਬਤ ਹੋ ਰਿਹਾ ਹੈ ਕੁਲਤਾਰ ਸਿੰਘ ਸੰਧਵਾ ਇਹਨਾਂ ਵਾਸਤੇ। ਇਹ ਕਹਿੰਦੇ ਆ ਕਿ ਜੋ ਖਹਿਰਾ ਸਾਹਿਬ ਦਾ ਕਹਿਣਾ ਕਿ ASI ਦੇ ਖਿਲਾਫ 24 ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰਨ ਲਈ ਸ਼ਿਕਾਇਤ ਪ੍ਰਾਪਤ ਕੀਤੀ ਗਈ ਸੀ। ਤਾਂ ਇਹ ਜਿਹੜਾ ਇਹ ਮਾਮਲਾ ASI ਨੇ ਪਹਿਲਾਂ ਹੀ ਦਰਜ ਕਰਵਾਇਆ ਹੋਇਆ ਹੈ 12/24 ਸਪੀਕਰ ਸੰਧਵਾ ਦੇ ਭਰਾ ਵੀਰ ਦਵਿੰਦਰ ਖਿਲਾਫ, ਕਿਉਂਕਿ ਉਹਨਾਂ ਨੇ ਦੁਰਵਿਹਾਰ ਕੀਤਾ ਸੀ। ਦੇਖੋ, ਇਹਦੇ ਚ ਅਸੀਂ ਅੱਜ ਕਾਫੀ ਮਿਹਨਤ ਮੁਸ਼ੱਕਤ ਕੀਤੀ ਹੈ ਇਸ ਖਬਰ ਚ। ਜਿਹੜਾ ਸ਼ਿਕਾਇਤ ਕਰਤਾ ਹੈ, ਸ਼ਿਕਾਇਤ ਕਰਤਾ ਤੇ 2 ਕੁ ਕੇਸ ਜ਼ਰੂਰ ਹੈ। ਉਹ ਕਹਿੰਦਾ ਮੈਨੂੰ ਗੈਂਗਸਟਰ ਕਿਵੇਂ ਕਹਿ ਰਹੇ ਹੋ, ਮੈਂ ਤਾਂ ਮੁਹੱਲਾ ਵਿਕਾਸ ਕਮੇਟੀਆਂ ਦਾ ਮੈਂਬਰ ਹਾਂ, ਮੈਂ ਤੇ ਖੁਦ MC ਦਾ ਬੇਟਾ, ਤੇ ਮੈਂ ਹੀ ਤਾਂ ਬੋੜ ਸਿੰਘ ਦੀ ਸ਼ਿਕਾਇਤ ਕੀਤੀ ਹੈ ਥਾਣੇਦਾਰ ਦੀ। ਕੀ ਗੈਂਗਸਟਰ ਸ਼ਿਕਾਇਤਾਂ ਕਰਦੇ ਫਿਰਦੇ ਆ ਕਰਪਸ਼ਨ ਦੀਆਂ? ਜੀ। ਉਹ ਕਹਿੰਦੇ ਵੀ 1 ਲੱਖ ਰੁਪਇਆ ਨੇ ਸਾਡੇ ਤੋਂ ਲਿਆ ਸੀ, ਕੰਮ ਕੀਤਾ ਨਹੀਂ, ਕੋਈ ਕੈਂਸਲੇਸ਼ਨ ਰਿਪੋਰਟ ਸੀਗੀ ਤੇ ਬਾਅਦ ਦੇ ਵਿੱਚ ਇਹਨੇ ਚੈੱਕ ਮੰਗ ਲਿਆ ਸਾਥੋਂ, ਜਿੱਥੋਂ ਇਹ ਫਸ ਗਿਆ।
ਪਰ ਕਿਸੇ ਨੇ ਪਹਿਲਾਂ ਗੱਲ ਨਾ ਸੁਣੀ। ਤਾਂ ਹੁਣ ਚੱਕਰ ਕੀ ਆ ਕਿ ਜਿਹੜਾ ਇਹ 12/6/24 ਨੂੰ ਥਾਣੇਦਾਰ ਨੇ ਇੱਕ ਮਾਮਲਾ ਦਰਜ ਕਰਾਇਆ, ਉਹ ਕੁਲਤਾਰ ਸਿੰਘ ਸੰਧਵਾ ਦੇ ਭਰਾ ਜਿਹੜੇ ਆ ਵਿਰਿੰਦਰ ਸਿੰਘ ਸੰਧਵਾ, ਉਹਨਾਂ ਦੇ ਖਿਲਾਫ ਸੀ, ਕਿਉਂਕਿ ਇੱਕ ਤਥਾ ਕਥਿਤ ਆਡੀਓ ਜਿਹੜੀ ਹੈ ਉਹਦੇ 'ਚ ਉਹ ਗਾਲਾਂ ਕੱਢਦੇ ਨਜ਼ਰ ਆ ਰਹੇ ਨੇ ਥਾਣੇਦਾਰ ਨੂੰ। ਤਾਂ ਇੱਥੇ ਮਤਲਬ ਕਿ 12 ਨੂੰ ਥਾਣੇਦਾਰ ਕਹਿੰਦਾ ਹੈ ਕਿ ਮੇਰੇ ਨਾਲ ਗਾਲੀ ਗਲੋਚ ਕੀਤਾ ਗਿਆ, ਗਾਲ ਦੁੱਪੜ ਕੀਤਾ ਗਿਆ, ਤੇ DDR ਕਟਵਾ ਦਿੰਦਾ ਹੈ। ਉਸ ਤੋਂ ਬਾਅਦ ਜਿਹੜਾ ਮੁੰਡਾ ਅਨੰਤਵੀਰ, ਉਹਦਾ ਨਾਮ ਹੈ ਸ਼ਾਇਦ ਅਨੰਤਦੀਪ ਹੈ, ਸ਼ਾਇਦ ਐਸਾ ਨਾਮ ਹੈ, ਤਾਂ ਉਹ ਜਿਹੜਾ ਸਾਲਾਂ ਤੋਂ ਸ਼ਿਕਾਇਤ ਕਰ ਰਿਹਾ ਹੈ, ਉਹਦੀ ਕਦੇ ਸੁਣਵਾਈ ਨਹੀਂ ਹੋਈ, ਤੇ ਹੁਣ ਉਹਦੇ ਮਾਮਲੇ ਤੇ ਪਹਿਲੋਂ ਕਾਰਵਾਈ ਵੀ ਹੋ ਗਈ ਤੇ ਉਹਨੂੰ ਗੈਂਗਸਟਰ ਵੀ ਕਰਾਰ ਦੇ ਦਿੱਤਾ। ਹਾਲਾਂਕਿ ਇਹ ਹੈਰਾਨਗੀ ਦੀ ਗੱਲ ਹੈ ਨਾ ਕਿ ਗੈਂਗਸਟਰ ਖੁਦ ਸ਼ਿਕਾਇਤ ਕਰਤਾ ਹੈ ਬੋੜ ਸਿੰਘ ਦੇ ਮਾਮਲੇ 'ਚ, ਜਿਹਦਾ ਜ਼ਿਕਰ ਹੁੰਦਾ ਹੈ ਖੁਦ ਸੰਧਵਾ ਜੀ ਦੇ ਮੁਖਾਰਬਿੰਦ ਤੋਂ, ਤੇ ਉਹਨੂੰ ਉਹ ਗੈਂਗਸਟਰ ਕਹਿ ਰਹੇ, ਕਹਿੰਦੇ ਮੈਂ ਤਾਂ ਹਾਈ ਕੋਰਟ 'ਚ ਆਊਂਗਾ, ਤੇ ਨਾਲੇ ਉਹ ਬੇਅਦਬੀਆਂ ਦੇ ਮਾਮਲੇ ਦਾ ਖੁਦ ਨੂੰ ਗਵਾਹ ਵੀ ਦੱਸ ਰਿਹਾ ਇੱਕ ਤਾਂ ਕਿ ਮੈਂ ਉਸ ਮਾਮਲੇ 'ਚ ਗਵਾਹ ਵੀ ਹਾਂ, ਤਾਂ ਮੈਂ ਗੈਂਗਸਟਰ ਕਿਵੇਂ ਹੋਣਾ। ਤਾਂ ਖੈਰ ਇਹ ਸਾਰਾ ਕੁਛ ਆ। ਬੋੜ ਸਿੰਘ ਜਿਹੜਾ ਥਾਣੇਦਾਰ ਆ, ਉਹਦਾ ਤੇ ਨੰਬਰ ਬੰਦ ਆ ਰਿਹਾ ਸੀਗਾ। ਇਹ ਜਿਹੜੇ ਵਿਰਿੰਦਰ ਸਿੰਘ ਸੰਧਵਾ, ਇਹਨਾਂ ਨੇ ਪਹਿਲਾਂ ਫੋਨ ਚੁੱਕਿਆ ਨਹੀਂ, ਬਾਅਦ ਦੇ ਵਿੱਚ ਮੈਨੂੰ ਇਹਨਾਂ ਦੀ ਬੈਕ ਕਾਲ ਆਈ ਸੀਗੀ। ਇਹ ਕਹਿੰਦੇ ਕਿ ਜੀ ਅੱਜ ਕੱਲ ਤੁਹਾਨੂੰ ਪਤਾ ਜੀ ਮਿੰਟੂ ਜੀ, ਇਹ ਤੇ ਫੇਕ ਬਣ ਜਾਂਦੀਆਂ ਨੇ ਜੀ, ਇਸ ਤਰ੍ਹਾਂ ਦੀ ਆਡੀਓ ਜਿਹੜੀ ਫੇਕ ਬਣ ਜਾਂਦੀ ਹੈ। ਤਾਂ ਉਹਨਾਂ ਨੇ ਇਸ ਆਡੀਓ ਨੂੰ ਫੇਕ ਦੱਸਿਆ, ਜਿਹਦੇ ਵਿੱਚ ਤਥਾ ਕਥਿਤ ਤੌਰ ਤੇ ਗਾਲ ਦੁੱਪੜ ਹੁੰਦਾ ਨਜ਼ਰ ਆ ਰਿਹਾ। ਤਾਂ ਕੁੱਲ ਮਿਲਾ ਕੇ ਇਹ ਉਲਝਵਾਂ ਮਾਮਲਾ ਇਸ ਤਰ੍ਹਾਂ ਬਣਦਾ ਹੈ, ਠੀਕ ਹੈ ਨਾ ਜੀ। ਜੇ ਕਿਸੇ ਵੀ ਤੁਹਾਨੂੰ ਪੱਖ ਤੋਂ ਕੋਈ ਲੱਗਦਾ ਹੈ ਕਿ ਕੋਈ ਹੋਰ ਸਪਸ਼ਟ ਤਰੀਕੇ ਨਾਲ ਦੱਸਣਾ ਬਣਦਾ, ਤਾਂ ਮੈਂ ਉਹ ਵੀ ਦੱਸ ਦੇਣਾ। ਤਾਂ ਯਾਨੀ ਹੁਣ ਕਿ ਰਹੇ ਸੁਖਪਾਲ ਸਿੰਘ ਖਹਿਰਾ ਵਰਗੇ ਕਿ ਦਰਅਸਲ ਇਹਨਾਂ ਦਾ ਮਾਮਲਾ ਤਾਂ ਪਰਸਨਲ ਸੀ, ਤਾਂ ਪਰਸਨਲ ਮਾਮਲਾ ਕੱਢਣ ਵਾਸਤੇ ਹਾਊਸ ਦੀ ਜਿਹੜੀ ਹੈ ਉਹ ਦੁਰਵਰਤੋਂ ਹੋਈ ਹੈ। ਯਾਨੀ ਇਹਨੂੰ ਮੈਂ ਸਾਦੇ ਢੰਗ ਨਾਲ ਕਹਿ ਦੇਵਾਂ, ਜੇ ਆਪਾਂ ਸੁਖਪਾਲ ਸਿੰਘ ਖਹਿਰਾ ਦੀ ਜ਼ੁਬਾਨੀ ਜੋ ਗੱਲ ਆਈ ਆ ਉਹਨੂੰ ਵਿਖਿਆਨ ਕਰਨਾ ਹੋਵੇ। ਜੀ ਜੀ। ਤੇ ਮਿੰਟੂ ਜੀ, ਅਗਲੀ ਖਬਰ ਦੇ ਵੱਲ ਵਧੀਆ ਗੱਲ ਕਰੀਏ। ਲੱਖਾ ਸਿਧਾਣਾ ਦੇ ਸਾਥੀਆਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ ਜੀ। ਇਹ ਅੱਜ ਗਏ ਸਨ ਪ੍ਰੋਟੈਸਟ ਕਰਨ, ਚੰਡੀਗੜ੍ਹ ਦੇ ਵਿੱਚ ਪ੍ਰੋਟੈਸਟ ਕਰਨ ਵੀ ਨਹੀਂ, ਮੰਗ ਕਰਨ ਕਿ ਭਾਈ ਤੁਸੀਂ ਤਗੜੇ ਹੋ ਕੇ ਸਾਰੇ ਜਿਹੜੇ ਉੱਥੇ ਵਿਧਾਨਕਾਰ ਆ ਉਹ ਬਈ ਕਾਲੇ ਪਾਣੀ ਤੇ ਕੋਈ ਮਾੜੀ ਮੋਟੀ ਯਾਰ ਗੱਲਬਾਤ ਚੱਕੋ। ਕੋਈ ਮਾੜੀ ਗੱਲ ਨਹੀਂ ਸੀ, ਪਰ ਤੁਹਾਨੂੰ ਪਤਾ ਹੀ ਆ ਚੰਡੀਗੜ੍ਹ ਦੇ ਵਿੱਚ ਕੀ ਹੁੰਦਾ ਕਿ ਪੁਲਿਸ ਅਜਿਹੇ ਜਿਹੜੇ ਪ੍ਰੋਟੈਸਟਰ ਹੁੰਦੇ ਨੇ ਉਹਨਾਂ ਪ੍ਰੋਟੈਸਟਰਸ ਨੂੰ ਉਹ ਹਿਰਾਸਤ ਦੇ ਵਿੱਚ ਲੈ ਲੈਂਦੇ ਆ। ਲੱਖਾ ਸਿਧਾਣਾ ਨੂੰ ਗ੍ਰਿਫਤਾਰ ਲਿਖਿਆ ਗਿਆ, ਕਈ ਕਹਿੰਦੇ ਕਿ ਚੁੱਕ ਲਿਆ ਗਿਆ, ਐਸਾ ਕੁਛ ਨਹੀਂ ਹੈ। ਦੇਖੋ ਧਰਨਾ ਮੁਜ਼ਾਹਰਾ ਜਦੋਂ ਵੀ ਇਸ ਤਰ੍ਹਾਂ ਦਾ ਚੰਡੀਗੜ੍ਹ ਚ ਹੁੰਦਾ ਤਾਂ ਪੁਲਿਸ ਇਹਤਿਆਤਨ ਹਿਰਾਸਤ ਚ ਲੈ ਲੈਂਦੀ ਆ, ਫਿਰ ਛੱਡ ਦਿੰਦੀ ਹੁੰਦੀ ਆ। ਤਾਂ ਗ੍ਰਿਫਤਾਰੀ ਦਾ ਮਤਲਬ ਹੁੰਦਾ ਕਿ ਕਿਸੇ ਕੇਸ ਦੇ ਵਿੱਚ ਨਾਮਜ਼ਦ ਕਰਕੇ ਤਾਂ ਅੱਗੇ ਤੋੜ ਦੇਣਾ, ਯਾਨੀ ਜੇਲ੍ਹ ਭੇਜ ਦੇਣਾ ਜਾਂ ਉਹਦਾ ਅਦਾਲਤ ਚ ਪੇਸ਼ ਕਰ ਦੇਣਾ। ਹਿਰਾਸਤ ਚ ਇਹ ਹੁੰਦਾ ਕਿ ਇਹਤਿਆਤਨ ਲਿਆ, ਕਿਸੇ ਬੰਦੇ ਨੂੰ ਵਾਰਨ ਕਰਕੇ ਛੱਡ ਦਿੱਤਾ ਜਾਂ ਮਾੜਾ ਮੋਟਾ ਕਾਨੂੰਨੀ ਕਾਰਵਾਈ ਕਰਕੇ। ਸੋ ਇਹ ਕੋਈ ਮੈਨੂੰ ਨਹੀਂ ਲੱਗਦਾ ਕਿ ਪੁਸ਼ਟ ਖਬਰ ਹੈਗੀ ਹੈ ਕਿ ਕੋਈ ਗ੍ਰਿਫਤਾਰੀ ਹੋਈ ਹੈ। ਹਾਂ, ਹਿਰਾਸਤ ਚ ਇਹਨਾਂ ਨੂੰ ਲੈ ਲਿਆ ਸੀ ਕਿਉਂਕਿ ਸੈਕਟਰ 3 ਦੇ ਥਾਣੇ ਦੇ ਵਿੱਚ ਬੈਠੇ ਨਜ਼ਰ ਆਏ ਸਨ। ਅਮਤੋਜ ਮਾਨ ਸੀ, ਸਰਦਾਰ ਬਲਵਿੰਦਰ ਸਿੰਘ ਜਿਹੜੇ ਵਾਤਾਵਰਨ ਪ੍ਰੇਮੀ ਨੇ ਉਹ ਸਨ, ਦਾਜੀ ਸਨ, ਇੱਕ ਦੋ ਸ਼ਖਸ ਜਿਹੜੇ ਮੇਰੇ ਲਈ ਅਣਜਾਣ ਸਨ, ਯਾਨੀ ਇਹ 5-6 ਜਾਣੇ ਉੱਤੇ ਖਲੋਤੇ ਸੀਗੇ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਚੰਡੀਗੜ੍ਹ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। ਦੇਖੋ ਗੱਲ ਇਹ ਆ, ਇਹ ਦੋ ਚੀਜ਼ਾਂ ਨੇ ਪ੍ਰਵੀਨ ਜੀ ਕਿ ਜਿਹੜਾ ਇਹ ਮਾਮਲਾ ਇਹ ਚੁੱਕ ਰਹੇ ਨੇ, ਇਹ ਕੋਈ ਮਾਮਲਾ ਇਹਨਾਂ ਦਾ ਕੋਈ ਆਪਦਾ ਵੱਟ ਦਾ ਮਾਮਲਾ ਤੇ ਹੈ ਨਹੀਂਗਾ, ਜਾਂ ਕੋਈ ਇਹਨਾਂ ਦਾ ਆਪਣਾ ਕੋਈ ਪਰਸਨਲ ਰਿਸ਼ਤੇਦਾਰੀ ਚ ਤੇ ਕੋਈ ਐਸਾ ਮਾਮਲਾ ਫਸਿਆ ਨਹੀਂਗਾ ਕਿ ਇਹਨਾਂ ਨੂੰ ਜਾਣਾ ਪੈ ਰਿਹਾ। ਇਹ ਤੇ ਲੋਕਾਂ ਦੀ ਗੱਲ ਹੈ, ਤੇ ਸਾਡੇ ਵਿਧਾਨਕਾਰਾਂ ਨੂੰ ਤੇ ਆਪ ਹੀ ਸ਼ਰਮ ਨੂੰ ਹੱਥ ਮਾਰ ਲੈਣਾ ਚਾਹੀਦਾ ਕਿ ਇੰਨੇ ਸਾਲ ਜਾਂ ਇੰਨੇ ਦਹਾਕੇ ਹੋ ਗਏ, ਇਸ ਪਾਣੀ ਦਾ ਹੱਲ ਕਿਉਂ ਨਹੀਂ ਹੋਇਆ। ਫਿਰ ਅੱਗੇ ਆ ਕੇ ਆ ਗੋਗੀ ਅੱਗੇ ਕਦੇ ਚੁੱਕ ਕੇ ਉਹ ਬੇਲਚਾ ਜਿਹਾ ਨੀਂਹ ਪੱਥਰ ਦੇ ਨਾਲ ਕਹਿੰਦੇ ਕਿ ਜਿਹੜਾ ਇੱਟਾਂ ਦਾ ਨੀਂਹ ਪੱਥਰ ਆ ਅਸੀਂ ਉਹਦੀ ਇੱਟ ਨਾਲ ਇੱਟ ਖੜਕਾ ਦੇਣੀ ਆ। ਕਦੇ ਲਾ ਕੇ ਐਨਕਾਂ ਲੰਬੜਾਂ ਦੀ ਬੰਤੋਂ ਦੇ ਹਰੀਆਂ ਐਨਕਾਂ ਲਾਈਆਂ, ਕਦੇ ਬੇੜੀ ਜੀ ਲੈ ਕੇ ਉਹ ਕਾਲੇ ਪਾਣੀ ਚ ਵੜ ਜਾਂਦਾ। ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹੈ ਜਿਹੜਾ, ਉਹਦੇ ਵਿੱਚ ਗਰੁੱਪ ABCD ਦੀਆਂ ਲਗਭਗ 40-45% ਪੋਸਟਾਂ ਹੀ ਖਾਲੀ ਨੇ। ਕੀ ਕਰੇਗਾ ਮਹਿਕਮਾ? ਸੈਕੰਡ, ਆ ਜਿਹੜੀ ਹੁਣ ਆ ਬੀਤੇ ਦਿਨੀ ਇੱਕ ਇਹਨਾਂ ਨੇ ਜਾਂਚ ਰਿਪੋਰਟ ਤਿਆਰ ਕੀਤੀ ਆ, ਉਸ ਜਾਂਚ ਰਿਪੋਰਟ ਦੇ ਵਿੱਚ ਪ੍ਰਵੀਨ ਜੀ ਸਪਸ਼ਟ ਹੋ ਗਿਆ ਕਿ ਕੁਝ ਪੁਆਇੰਟ ਦਾ ਮਤਲਬ ਇਹ ਹੁੰਦਾ ਕਿ ਜਿੱਥੋਂ ਪਾਣੀ ਕਿਸੇ ਵੀ
ਨਾਲੇ ਜਾਂ ਦਰਿਆ ਦੇ ਵਿੱਚ ਡਿੱਗਦਾ ਆ। ਤੇ 6 ਪੁਆਇੰਟ ਅਜਿਹੇ ਹਨ ਜਿੱਥੇ ਕੈਮੀਕਲ ਵਾਲਾ ਪਾਣੀ ਹਾਲੇ ਵੀ ਡਿੱਗ ਰਿਹਾ ਹੈ। ਜੀ ਜੀ, ਇਹ ਵੱਖ-ਵੱਖ ਤਰੀਕਿਆਂ ਦੇ ਨਾਲ ਜਾਂਚਣ ਤੋਂ ਇਲਾਵਾ ਮੱਛੀਆਂ ਛੱਡ ਕੇ ਵੀ ਉੱਥੇ ਵੇਖਿਆ ਗਿਆ ਕਿ 8 ਥਾਵਾਂ ਤੇ ਜਿੱਥੋਂ ਸੈਂਪਲਿੰਗ ਹੋਈ ਆ, 8 ਥਾਵਾਂ ਤੇ ਤਾਂ ਕੰਮ ਠੀਕ ਹੋ ਗਿਆ, ਰਾਹਤ ਆ, ਪਰ ਗਊ ਘਾਟ ਪੰਪਿੰਗ ਸਟੇਸ਼ਨ ਦਾ ਕੰਮ ਰੋਕਣ ਕਰਕੇ ਕਹਿੰਦੇ ਆ ਕਿ 65 MLD ਕੈਮੀਕਲ ਵਾਲਾ ਪਾਣੀ ਸੀਵਰੇਜ ਰਾਹੀਂ ਪੈ ਰਿਹਾ ਹੈ ਇਸ ਬੂਟੇ ਦਰਿਆ 'ਚ। ਜੀ ਤਾਂ ਮਤਲਬ ਸਾਫ਼ ਹੈ, ਸਪਸ਼ਟ ਆ ਕਿ ਸੈਂਪਲਿੰਗ ਦੇ ਨਤੀਜਿਆਂ ਤੋਂ ਇਲੈਕਟ੍ਰੋਪਲੇਟਿੰਗ ਯੂਨਿਟਸ ਜਿਹੜੀਆਂ ਨੇ ਉਹ ਤੇ ਖੁਸ਼ੀ ਮਨਾ ਰਹੀਆਂ ਕਿ ਵੇਖੋ ਸਾਡਾ ਕੋਈ ਗੁਨਾਹ ਨਹੀਂ, ਪਰ ਜਿਹੜਾ 6 ਕਹਿ ਲਈਏ ਕਿ 6 ਪੁਆਇੰਟ ਤੋਂ ਪਾਣੀ ਡਿੱਗ ਰਿਹਾ ਰਸਾਇਣ ਯੁਕਤ, ਉਹ ਪਾਣੀ ਕਿਤੋਂ ਨਾ ਕਿਤੋਂ ਆ ਰਿਹਾ। ਤਾਂ ਗੱਲ ਇਹ ਆ ਕਿ ਦੋ ਚੀਜ਼ਾਂ ਇਹ ਤੁਹਾਨੂੰ ਕਰਨ ਦੀ ਜ਼ਰੂਰਤ ਹੈ ਕਿ ਇੱਕ ਤੇ ਇਹ ਆ ਕਿ ਤੁਹਾਡਾ ਐਕਸ਼ਨ ਪਲਾਨ ਇੱਥੇ ਮਜ਼ਬੂਤ ਹੀ ਨਾ ਹੋਵੇ, ਲਗਾਤਾਰ ਵੀ ਚੱਲਣਾ ਚਾਹੀਦਾ। ਦੂਜਾ ਇਹ ਹੈ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਬਿਹਤਰ ਕਾਰਕਰਦਗੀ ਵਾਸਤੇ ਉਹਨਾਂ ਨੂੰ ਲੋੜੀਂਦੀ ਜਿੰਨੀ ਉਹਨਾਂ ਦੀ ਜ਼ਰੂਰਤ ਆ ਉਹਨੇ ਅਫਸਰ ਤੇ ਅਧਿਕਾਰੀ ਤਾਂ ਦਿਓ ਨਾ। ਇਸ ਕਰਕੇ ਜਦੋਂ ਮੋਢੀ ਨਹੀਂ ਤੁਹਾਡਾ ਠੀਕ ਹੈਗਾ ਤੇ ਕੀ ਹੋਏਗਾ ਕੀ ਨਹੀਂ ਹੋਏਗਾ। ਇਸ ਕਰਕੇ ਇਹਦੇ ਤੇ ਸਿਰਫ ਰਾਜਨੀਤੀ ਇਹਨਾਂ ਨੇ ਕੀਤੀ ਆ। ਲੱਖਾ ਸਿਧਾਣਾ ਔਰੀ ਜਾਂ ਦੂਸਰੇ ਉਹਨਾਂ ਦੇ ਸਾਥੀ ਜਿਹੜੇ ਕੰਮ ਕਰ ਰਹੇ ਆ, ਮੇਰੇ ਖਿਆਲ ਦੇ ਨਾਲ ਸ਼ਲਾਘਾਯੋਗ ਆ, ਕਿਉਂਕਿ ਇਹ ਪਾਣੀ ਜਿਹੜਾ ਹੈ ਨਾ, ਹੁਣ ਦੇਖੋ ਜਿਵੇਂ ਸਤਿੰਦਰ ਸਰਤਾਜ ਨੇ ਆਖਿਆ ਸੀਗਾ ਨਾ ਕਿ ਇੱਕ ਇਸ ਧਰਤੀ ਤੇ ਹੱਕ ਵੱਧ ਘੱਟ ਹੋਣਾ ਹੈ, ਇੱਕੋ ਜਿਹਾ ਸਭ ਦਾ ਆਕਾਸ਼ ਹੁੰਦਾ ਹੈ। ਤਾਂ ਗੱਲ ਇਹ ਆ ਕਿ ਹੁਣ ਤੇ ਆਕਾਸ਼ ਵੀ ਵੰਡੇ ਪਏ ਨੇ, ਧਰਤੀ ਵੀ ਵੰਡੀ ਪਈ ਆ, ਹੁਣ ਤੇ ਸਪੇਸ ਵੰਡਣ ਦੀ ਵੀ ਜੰਗ ਸ਼ੁਰੂ ਹੋਈ ਪਈ ਆ ਦੁਨੀਆ 'ਚ। ਪਰ ਜਿਹੜੇ ਗਰੀਬ ਨੇ, ਅਸੀਂ ਗਰੀਬਾਂ ਦਾ ਪਾਣੀ ਵੰਡ ਕੇ ਵੀ ਉਹਨਾਂ ਦੇ ਹਿੱਸੇ ਜ਼ਹਿਰ ਦੇ ਦਿੱਤਾ, ਕਿਉਂਕਿ ਉਹਨਾਂ ਦੇ ਘਰਾਂ 'ਚ RO ਨਹੀਂ ਹੈ, ਵਾਟਰ ਵਰਕਸ ਵਾਲਾ ਪਾਣੀ ਉਹ ਪੀ ਨਹੀਂ ਸਕਦੇ। ਧਰਤੀ ਹੇਠਲਾ ਅਸੀਂ ਰਸਾਇਣ ਯੁਕਤ ਕਰ ਦਿੱਤਾ, ਅਸੀਂ ਉਹਨਾਂ ਦੇ ਹਿੱਸੇ ਦਾ ਪਾਣੀ ਵੀ ਮਾਰ ਲਿਆ ਕਿਉਂਕਿ ਸਾਡੇ ਘਰਾਂ 'ਚ ਤੇ RO ਆ। ਠੀਕ ਹੈ ਨਾ ਜੀ, ਅਸੀਂ ਤੇ ਬੋਤਲ ਬੰਦ ਵੀ ਲੈਨੇ ਆ। ਸੋਚ ਕੇ ਦੇਖੋ ਨਾ, ਗਰੀਬ ਕੋਲ ਕੀ ਹੈ, ਲੈ ਦੇ ਕੇ ਕੀ ਨਲਕਾ, ਯਾਨੀ ਅਸੀਂ ਉਹਦੇ ਹਿੱਸੇ ਦਾ ਪਾਣੀ ਵੀ ਮਾਰ ਦਿੱਤਾ। ਧਰਤੀ, ਆਕਾਸ਼, ਸਪੇਸ ਸਭ ਕੁਝ ਵੰਡ ਲਿਆ, ਉਹ ਖੋ ਚੁੱਕੇ ਹਾਂ ਅਸੀਂ। ਤਾਂ ਅਸੀਂ ਗਰੀਬ ਦੇ ਹਿੱਸੇ ਦਾ ਜਿਹੜਾ ਜਿਉਣ ਦਾ ਹੱਕ ਸੀ, ਨੀਰ ਸੀ ਜਿਹੜਾ, ਉਹ ਵੀ ਖੋ ਲਿਆ। ਜੇ ਕੋਈ ਉਹਦੀ ਗੱਲ ਕਰਦਾ, ਡੈਫੀਨਿਟਲੀ ਉਹ ਅੱਛਾ ਕਦਮ ਚੁੱਕ ਰਿਹਾ ਹੈ ਜੀ। ਹਾਊਸ ਦੇ ਵਿੱਚ ਕਹਿੰਦੇ ਲਾਰੈਂਸ ਦੀ ਇੰਟਰਵਿਊ ਦਾ ਮਾਮਲਾ ਵੀ ਉੱਠਿਆ ਜੀ। ਨਹੀਂ, ਉੱਥੇ ਬਥੇਰਾ ਕੁਝ ਚੱਲਿਆ, ਅੱਜ ਕੱਲ ਵੀ ਕੰਮ ਹੋਇਆ, ਅੱਜ ਵੀ ਕੰਮ ਹੋਇਆ। ਜੇ ਆਪਾਂ ਡਿਟੇਲ ਚ ਜਾਈਏ ਤੇ ਸਾਰਾ ਸੈਗਮੈਂਟ ਉਧਰ ਹੀ ਗੁਜ਼ਰ ਜਾਏਗਾ ਕਿ ਕੀ ਕੁਝ ਹੋਇਆ। ਮੇਨ ਤੇ ਇਹ ਆ ਕਿ ਅੱਜ ਉੱਥੇ ਵਿਧਾਨ ਸਭਾ ਦੇ ਵਿੱਚ NOC ਵਾਲਾ ਕੰਮ ਵੀ ਕਹਿੰਦੇ ਕਿ ਨਿਬੇੜ ਦਿੱਤਾ ਹੈ ਹੁਣ, ਯਾਨੀ ਜੋ ਇਲੀਗਲ ਕਲੋਨੀਆਂ ਸੀ ਉਹਦੇ ਵਿੱਚ ਜਿਹੜਾ ਲੋਕਾਂ ਨੂੰ ਬਿਪਤਾ ਵਾਲਾ ਕੰਮ ਪਿਆ ਸੀਗਾ, ਉਹਦੇ ਤੋਂ ਨਿਜਾਤ ਮਿਲ ਗਈ ਹੈ। ਠੀਕ ਹੈ ਜੀ, ਤਾਂ ਮਤਲਬ ਕਿ ਇਸ ਤਰ੍ਹਾਂ ਇਹਨਾਂ ਨੇ ਇੱਕ ਤਰ੍ਹਾਂ NOC ਦਾ ਅੱਜ ਨਿਬੇੜਾ ਕਰ ਦਿੱਤਾ। ਕੁਛ ਮੈਂ ਜਿਵੇਂ ਕਿਹਾ ਕਿ ਇਹਨਾਂ ਦੇ MLA ਬੋਲੇ ਆ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਵੀ ਸਵਾਲ ਚੁੱਕੇ ਆ, ਵਗੈਰਾ ਵਗੈਰਾ ਵਗੈਰਾ। ਪਰ ਇਹਦੇ ਵਿੱਚ ਸਭ ਤੋਂ ਵੱਡਾ ਅੱਜ ਪ੍ਰਤਾਪ ਸਿੰਘ ਬਾਜਵਾ ਦਾ ਜਿਹੜਾ ਹਮਲਾ ਸੀਗਾ ਉਹ ਇਹੀ ਸੀਗਾ ਕਿ ਜਿਵੇਂ JPC ਆ ਉੱਤੇ ਬਣਦੀ ਸਦਨ ਦੇ ਵਿੱਚ, ਕਿਉਂ ਨਾ ਇਸ ਇੰਟਰਵਿਊ ਦੇ ਮਾਮਲੇ ਦੇ ਵਿੱਚ ਵੀ ਇੱਕ ਐਸੀ ਕਮੇਟੀ ਦਾ ਗਠਨ ਕੀਤਾ ਜਾਵੇ, ਯਾਨੀ ਵਿਧਾਨ ਸਭਾ ਕਮੇਟੀ ਦੀ ਤਰਜ਼ ਤੇ ਕਿ ਅਸੀਂ ਕਮੇਟੀ ਬਣਾ ਕੇ ਜਾਂਚ ਪੜਤਾਲ ਕਰੀਏ। ਕਿਉਂਕਿ ਦੇਖੋ ਸਰਕਾਰ ਜਿਹੜੀ ਹੈ ਨਾ, ਨਕੰਮੀ ਸਰਕਾਰ ਦੇ ਕੋਲ ਬਹਾਨੇ ਜ਼ਿਆਦਾ ਹੁੰਦੇ ਆ। ਇਹ ਹੁਣ ਕਹਿੰਦੇ ਆ ਦੇਖੋ ਜੀ ਅਸੀਂ ਹੁਣ ਕੀ ਐਕਸ਼ਨ ਕਰ ਸਕਦੇ ਹਾਂ, ਮਾਮਲਾ ਤੇ ਜਿਹੜੇ ਸੁਣਵਾਈ ਹਾਈ ਕੋਰਟ 'ਚ। ਹਜ਼ੂਰ ਕੋਈ ਵੀ ਅਦਾਲਤ ਹੈ ਜਿਹੜੀ ਇੰਡੀਆ ਦੀ, ਉਹ ਕਿਸੇ ਵੀ ਸਰਕਾਰ ਨੂੰ ਐਕਸ਼ਨ ਤੋਂ ਨਹੀਂ ਰੋਕਦੀ, ਇਨਵੈਸਟੀਗੇਸ਼ਨ ਤੋਂ ਨਹੀਂ ਰੋਕਦੀ। ਜਦ ਕਿ ਪ੍ਰਤਾਪ ਸਿੰਘ ਬਾਜਵਾ ਅਨੁਸਾਰ SP ਪੱਧਰ ਦਾ ਇੱਕ ਅਧਿਕਾਰੀ ਇਸ ਗੱਲ ਵਾਸਤੇ ਜ਼ਿੰਮੇਵਾਰ ਆ ਕਿ ਉਹਨੇ ਆਪਣੇ ਮੋਬਾਈਲ ਤੋਂ ਇਹ ਇੰਟਰਵਿਊ ਅਰੇਂਜ ਕੀਤੀ ਆ। ਉਹਨੇ ਕਿਸ ਦੇ ਕਹਿਣ ਤੇ ਕੀਤੀ ਆ, ਇਹ ਤੇ ਉਹੀ ਦੱਸ ਸਕਦਾ। ਇਹ ਗੱਲਾਂ ਅੱਜ ਰਿਕਾਰਡ ਤੇ ਆਈਆਂ ਨੇ ਸਦਨ ਦੇ ਵਿੱਚ। ਕਹਿਣ ਦਾ ਮਤਲਬ ਇਹ ਆ ਕਿ ਕਿੱਡੇ ਵੱਡੇ ਦੋਸ਼ ਆ। ਤੁਸੀਂ ਕਹਿ ਰਹੇ ਹੋ ਜੀ ਕੋਰਟ ਦੇ ਵਿੱਚ ਆ, ਤੇ ਕੋਰਟ ਤੇ ਕਹਿ ਰਿਹਾ ਕਿ ਤੁਸੀਂ ਕਰ ਕੀ ਰਹੇ ਹੋ? ਤੁਸੀਂ ਉੱਥੇ ਤੇ ਸਟੇਟਸ ਰਿਪੋਰਟ, ਤੁਸੀਂ ਉੱਥੇ ਜਾ ਕੇ ਤਾਂ ਮੁੱਕਰ ਗਏ ਸੀ। ਤੁਸੀਂ ਕਿਹਾ ਕਿ ਪੰਜਾਬ 'ਚ ਇੰਟਰਵਿਊ ਨਹੀਂ ਹੋਈ,
ਜੀ ਕੋਰਟ ਨੇ ਤਾਂ ਕਿਹਾ ਕਿ ਨਹੀਂ ਐਸਾ ਨਹੀਂ ਹੈਗਾ ਕਿ ਅੱਗੇ ਵਧਾਓ ਜਾ, ਤਾਂ ਫਿਰ ਤੁਸੀਂ ਸਟੇਟਸ ਰਿਪੋਰਟ ਦਿੱਤੀ ਕਿ ਲਓ ਜੀ ਇੱਥੇ ਹੋਈ ਆ, ਫਿਰ ਤੁਸੀਂ ਇਹ ਕਿਹਾ ਕਿ ਕੁਝ ਅਧਿਕਾਰੀ ਜ਼ਿੰਮੇਵਾਰ ਆ, ਤਾਂ ਕੋਰਟ ਨੇ ਤਾਂ ਤੁਹਾਨੂੰ ਕਿਤੇ ਵੀ ਨਹੀਂ ਰੋਕਿਆ ਕਿ ਉਹਨਾਂ ਜ਼ਿੰਮੇਵਾਰ ਅਧਿਕਾਰੀਆਂ ਤੇ ਕੋਈ ਮਹਿਕਮੇ ਵਾਲੀ ਕਾਰਵਾਈ ਜਾਂ ਕੋਈ ਕਾਨੂੰਨੀ ਕਾਰਵਾਈ ਨਾ ਕਰੋ। ਇਹਨਾਂ ਨੇ ਤਾਂ ਕੋਰਟ ਜਾ ਕੇ ਵੀ ਕਹਿਤਾ ਸੀਗਾ ਵੀ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਥੋੜੇ ਜਿਹੇ ਸੈਂਸਿਟਿਵ ਹੈ, ਸੰਵੇਦਨਸ਼ੀਲ ਹੈ, ਆਪ ਹੀ ਮੰਨ ਗਏ ਸੀ ਕੋਰਟ ਦੇ ਵਿੱਚ ਜਾ ਕੇ। ਨਹੀਂ ਉਹ ਇੱਕ ਅੱਡ ਮਾਮਲੇ 'ਚ ਇਹਨਾਂ ਨੇ ਜਾ ਕੇ ਸੁਪਰੀਮ ਕੋਰਟ 'ਚ ਕਿਹਾ, ਸੁਪਰੀਮ ਕੋਰਟ 'ਚ ਕਿਹਾ ਸੀ, ਹਾਂਜੀ ਸੁਪਰੀਮ ਕੋਰਟ 'ਚ ਸਿਕਿਉਰਿਟੀ ਨੂੰ ਲੈ ਕੇ ਕਿਹਾ ਸੀ। ਤਾਂ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਇਹ ਜੁਦਾ ਮਾਮਲਾ ਹੁੰਦਾ ਹਾਈ ਕੋਰਟ ਦਾ, ਪਰ ਹਾਈ ਕੋਰਟ ਨੇ ਕਿਤੇ ਵੀ ਤੱਕ ਕਿਹਾ ਹੀ ਨਹੀਂ, ਸਟੇ ਤਾਂ ਕੋਈ ਲਾਇਆ ਹੀ ਨਹੀਂ ਕਿਸੇ ਚੀਜ਼ ਨੂੰ ਲੈ ਕੇ। ਤਾਂ ਇਹ ਚੀਜ਼ ਆ ਕਿ ਬਈ ਇਹਨਾਂ ਨੇ ਮੁੱਦਾ ਜ਼ਰੂਰ ਚੁੱਕਿਆ, ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇਸ ਵਾਰੀ ਬਹੁਤ ਜ਼ਿਆਦਾ ਘਿਰਦੇ ਨਜ਼ਰ ਆਏ ਨੇ ਭਗਵੰਤ ਮਾਨ, ਤਾਂ ਪ੍ਰਤਾਪ ਸਿੰਘ ਬਾਜਵਾ ਨੇ ਲਾਰੈਂਸ ਬਿਸ਼ਨੋਈ ਦੀ ਇਸ ਇੰਟਰਵਿਊ ਦਾ ਹਵਾਲਾ ਦੇ ਕੇ ਸਰਕਾਰ ਨੂੰ ਹੋਰ ਵੀ ਘੇਰਿਆ। ਤਾਂ ਬਾਕੀ ਹੁਣ ਪ੍ਰਵੀਨ ਜੀ ਜਾਂਚ ਪੜਤਾਲ ਕਿਸੇ ਨੇ ਇਹਨਾਂ ਨੂੰ ਰੋਕਿਆ ਨਹੀਂ ਹੈ ਕਿ ਨਾ ਕਰੋ, ਜਾਂਚ ਪੜਤਾਲ ਵਾਸਤੇ ਕਿਸੇ ਨੇ ਨਹੀਂ ਕਿਹਾ ਕਿ ਤੁਸੀਂ ਜ਼ਿੰਮੇਵਾਰੀ ਫਿਕਸ ਕਰਕੇ ਕਾਰਵਾਈ ਨਾ ਕਰੋ। ਇਹ ਸਿਰਫ ਤੇ ਸਿਰਫ ਇਹੋ ਆ ਕਿ ਇਹਨਾਂ ਨੇ ਤੇ ਅੱਜ ਤੱਕ ਉਹ FIR ਵੀ ਜਿਹੜੀ ਆ ਬਾਹਰ ਨਹੀਂ ਆਉਣ ਦਿੱਤੀ ਜਿਹੜੀ ਕੋਈ ਕਟਾਈ ਹੋਏਗੀ, ਕਿਉਂਕਿ FIR ਫਾਰਮੈਲਿਟੀ ਦੇ ਤੌਰ ਤੇ ਤਾਂ ਕਟਾਉਣੀ ਪਏਗੀ, ਹਾਈ ਕੋਰਟ ਦੇ ਵਿੱਚ ਇਹ ਮਾਮਲਾ ਤਾਂ ਅੱਜ ਤੱਕ ਇਹ ਦੱਸ ਨਹੀਂ ਰਹੇ। ਤੇ ਮੈਂ ਤੁਹਾਨੂੰ ਪਹਿਲਾਂ ਦੱਸ ਰਿਹਾ ਕਿ ਤੁਸੀਂ ਅੱਜ ਤੋਂ ਕੁਝ ਮਹੀਨੇ ਬਾਅਦ ਸੁਣ ਲੈਣਾ, ਇਹਦੇ ਚੋਂ ਕੁਝ ਬੰਦੇ ਇੱਥੋਂ ਨਿਕਲ ਵੀ ਗਏ ਆ, ਤੇ ਜਿਹਦੇ ਚੋਂ ਇੱਕ DSP ਦਾ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੱਕਾ ਹੈ ਕਿ ਉਹ ਮੁਲਕ ਹੀ ਛੱਡ ਚੁੱਕਾ। ਸੋ ਇਹ ਚੀਜ਼ਾਂ ਨੇ। ਤਾਂ ਬਾਕੀ ਇਸ ਮਾਮਲੇ ਦੇ ਵਿੱਚ ਦੇਖੋ ਹੁਣ ਅੱਗੇ ਕੀ ਹੁੰਦਾ। ਹਾਂਜੀ, ਤੇ ਸਾਬਕਾ ਮੰਤਰੀਆਂ ਨੂੰ ਤਲਬ ਕਰਨ ਵਾਲਾ ਪੱਤਰ ਵੀ ਲੀਕ ਹੋ ਗਿਆ ਜੀ ਕਹਿੰਦੇ। ਹਾਂਜੀ ਦੇਖੋ ਜੀ, ਗੱਲ ਇਹ ਆ ਕਿ ਇਹਦੇ ਵਿੱਚ ਜਿਹੜੇ ਮੰਤਰੀਆਂ ਬਾਰੇ ਜਾਨੀ ਜਿਨ੍ਹਾਂ ਦੇ ਨਾਮ ਲਿਖੇ ਹੋਏ ਉਹ ਲਿਸਟ ਤੇ ਸਮੇਤ ਹੋਰ ਜੋ ਵੀ ਤਲਬ ਦਾ ਇਹਨਾਂ ਨੇ ਵਿਚਾਰ ਬਣਾਇਆ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ, ਉਹ ਸਾਰਾ ਕੁਝ ਜਿਹੜਾ ਹੈ ਉਹ ਵਾਇਰਲ ਹੋ ਗਿਆ। ਇਹ 17 ਨੇ ਸਾਬਕਾ ਮੰਤਰੀ, ਪਹਿਲਾਂ ਕਿਹਾ ਜਾ ਰਿਹਾ ਸੀਗਾ ਕਿ ਇਹ 15 ਨੇ। ਤੇ ਦੂਜੇ ਪਾਸੇ ਅੱਜ ਇੱਕ ਹੋਰ ਵੀ ਸਟੇਟਮੈਂਟ ਆਈ ਆ ਜਿਹੜੀ ਕਿ ਕਾਫੀ ਅਹਿਮ ਹੋ ਜਾਂਦੀ ਆ। ਜਥੇਦਾਰ ਜੀ ਨੇ ਹੁਕਮ ਦਿੱਤਾ ਹੈ ਕਿ ਮਾਮਲਾ ਵਿਚਾਰ ਦੇ ਅਧੀਨ ਹੈ, ਇਸ ਕਰਕੇ ਬਿਆਨਬਾਜ਼ੀ ਤੋਂ ਗੁਰੇਜ਼ ਕੀਤਾ ਜਾਵੇ। ਤਾਂ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਮਾਮਲਾ ਜਿਹੜਾ ਉਹ ਕਾਫੀ ਇੰਟਰਸਟਿੰਗ ਹੋ ਜਾਂਦਾ, ਕਿਉਂਕਿ ਬਿਆਨਬਾਜ਼ੀ ਹੁਣ ਜ਼ਿਆਦਾ ਕੌਣ ਕਰ ਰਿਹਾ? ਸੁਖਬੀਰ ਸਿੰਘ ਬਾਦਲ ਦੇ ਆਪੋਜ਼ਿਟ ਜਿਹੜੇ ਲੋਕ ਖਲੋਤੇ। ਤਾਂ ਇਸ ਤਰ੍ਹਾਂ ਦਾ ਇੱਕ ਆਦੇਸ਼ ਆਉਂਦਾ ਕਿ ਬਿਆਨਬਾਜ਼ੀ ਬੰਦ ਕੀਤੀ ਜਾਵੇ। ਹੁਣ 17 ਸਾਬਕਾ ਮੰਤਰੀਆਂ ਵਾਲੀ ਲਿਸਟ ਜਿਹੜੀ ਹੈ ਉਹ ਵਾਇਰਲ ਹੁੰਦੀ। ਤੁਹਾਨੂੰ ਪਤਾ ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦਾ ਇੱਕ ਪੁਰਾਣਾ ਪੱਤਰ ਜਿਹੜਾ ਉਹ ਵਾਇਰਲ ਹੁੰਦਾ ਹੈ। ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਜੋ ਕਬੂਲਨਾਮਾ ਕਹਿ ਲਓ ਉਹ ਵਾਇਰਲ ਹੁੰਦਾ। ਹੁਣ ਇਹ ਪੱਤਰ ਵਾਇਰਲ ਹੋ ਗਿਆ। ਇਹ ਵਾਇਰਲ ਕੀ ਚੱਕਰ ਚੱਲ ਰਿਹਾ ਹੈ? ਇਹ ਕੀ ਜਿੱਦਾਂ ਇੰਡੀਆ ਦੇ ਵਿੱਚ ਪੇਪਰ ਲੀਕ ਹੁੰਦੇ ਆ, ਕੀ ਮਸਲਾ ਹੈ? ਹੁਣ ਮੈਨੂੰ ਦੱਸੋ ਕਿ ਸਕੱਤਰਤ ਨੇ ਜੋ ਸੈਕਟਰੀਏਟ ਹੁੰਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ, ਜਿੱਥੋਂ ਬਕਾਇਦਾ ਪ੍ਰੈਸ ਨੋਟ ਜਾਰੀ ਹੁੰਦਾ ਹੈ, ਉਹਨਾਂ ਨੇ ਪ੍ਰੈਸ ਨੋਟ ਜਾਰੀ ਕਿਉਂ ਨਹੀਂ ਕੀਤਾ? ਜਦੋਂ ਤੁਸੀਂ ਫੈਸਲਾ ਲੈ ਲਿਆ, ਇਸ ਫੈਸਲੇ ਤੋਂ ਸਭ ਨੂੰ ਜਾਣੂ ਕਰਵਾ ਦਿੱਤਾ ਕਿ ਭਾਈ ਅਸੀਂ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਜਿਹੜੇ 7 ਤੋਂ 17 ਤੱਕ ਕੈਬਨਿਟ ਵਜ਼ੀਰ ਰਹੇ ਨੇ, ਅਸੀਂ ਉਹਨਾਂ ਨੂੰ ਵੀ ਤਲਬ ਕਰਨ ਜਾ ਰਹੇ ਹਾਂ। ਸਾਫ਼ ਹੋ ਗਿਆ ਨਾ, ਕੋਈ ਲੁੱਕ ਕੋਈ ਓਲਾ ਛੱਪਾ ਤੇ ਹੈ ਹੀ ਨਹੀਂ ਹੈ। ਤੇ ਫਿਰ ਤੁਸੀਂ ਇੱਕ ਪ੍ਰੈਸ ਨੋਟ ਹੀ ਜਾਰੀ ਕਰ ਦਿਓ। ਇਹ ਲੀਕ ਹੋਣ ਵਾਲਾ, ਵਾਇਰਲ ਹੋਣ ਵਾਲਾ ਚੱਕਰ ਹੀ ਨਾ ਨਿਬੜ ਜਾਵੇ। ਤਾਂ ਇਹ ਬੜੀ ਹੈਰਾਨਗੀ ਦੀ ਗੱਲ ਹੁੰਦੀ ਆ ਕਿ ਜਿਹੜਾ ਇਹਨਾਂ ਨੇ ਇਹ ਫੈਸਲਾ ਲਿਆ ਆ ਬੀਤੇ ਦਿਨੀ, ਕਿ ਉਹਦੇ ਵਿੱਚ ਹੁਣ ਇੱਕ ਇਹ ਗੱਲ ਆ ਰਹੀ ਹੈ ਕਿ ਜੀ ਵਾਇਰਲ ਹੋ ਗਿਆ। ਤਾਂ ਮੇਰਾ ਮੰਨਣਾ ਕਿ ਉਸ ਦਿਨ ਪ੍ਰੈਸ ਨੋਟ ਸਾਰੇ ਉਡੀਕਦੇ ਰਹੇ, ਤੁਸੀਂ ਪ੍ਰੈਸ ਨੋਟ ਕਿਉਂ ਨਹੀਂ ਜਾਰੀ ਕੀਤਾ? ਉਹਦੇ ਵਿੱਚ ਹੀ ਇਹ ਲਿਸਟ ਦੇ ਦਿੰਦੇ ਕਿ ਹਾਂ ਬਾਈ, ਜਦੋਂ ਤੁਸੀਂ ਕਹਿ ਦਿੱਤਾ ਕਿ ਸਾਬਕਾ ਵਜ਼ੀਰ ਤਲਬ ਕਰਨੇ ਨੇ, ਤਾਂ ਫਿਰ ਤੁਸੀਂ ਅਧਿਕਾਰਤ ਤੌਰ ਤੇ ਪ੍ਰੈਸ ਨੋਟ ਹੀ ਜਾਰੀ ਕਰ ਦਿਓ। ਬਿਲਕੁਲ ਜੀ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੇ ਖਿਲਾਫ, ਕਹਿੰਦੇ ਰਾਜਾ ਵੜਿੰਗ ਹਾਈ ਕੋਰਟ 'ਚ ਪਹੁੰਚ ਗਿਆ ਜੀ। ਹਾਂਜੀ ਦੇਖੋ, ਇਹ ਨਾ ਗਿੱਦੜਬਾਹਾ ਦੇ ਵਿੱਚ ਸੀਵਰੇਜ ਦੀ ਬੜੀ ਵੱਡੀ ਸਮੱਸਿਆ ਹੈ।
ਤੇ ਗਿੱਦੜਵਾ ਦੇ ਵਿੱਚ ਤੁਹਾਨੂੰ ਪਤਾ ਹੀ ਆ, ਰਾਜਾ ਵੜਿੰਗ ਕਹਿੰਦੇ ਆ ਜੇ ਮੈਚ ਇੰਟਰਸਟਿੰਗ ਹੋਇਆ ਤੇ ਰਾਜਾ ਜ਼ਰੂਰ ਖੇਡੇਗਾ, ਲੰਡੂ ਮੈਚ ਨਹੀਂ ਮੈਂ ਖੇਡਦਾ ਹੁੰਦਾ। ਮਤਲਬ ਕਿ ਜੇ ਸੁਖਬੀਰ ਸਿੰਘ ਲੜੇਗਾ ਜਾਂ ਇਧਰੋਂ ਡੁੰਪੀ ਲੜੇਗਾ ਤੇ ਫਿਰ ਮੈਂ ਵੀ ਆ ਜਾਵਾਂ, ਕੋਈ ਚੱਕਰ ਨਹੀਂ ਹੈਗਾ। ਤੇ ਕਹਿੰਦੇ ਕਿ ਲੰਡੂ ਮੈਚ ਕੌਣ ਵੇਂਦਾ, ਭਾਰਤ ਪਾਕਿਸਤਾਨ ਦਾ ਮੈਚ ਹੋਵੇ ਕੋਈ ਛੱਡਦਾ ਹੀ ਨਹੀਂ, ਇਸ ਕਰਕੇ ਰਾਜਾ ਵੱਡੀ ਗੇਮ ਖੇਡੇਗਾ। ਤਾਂ ਇਸੇ ਦਰਮਿਆਨ ਗਿੱਦੜਬਾਹਾ ਦੀ ਜਿਹੜੀ ਇੱਕ ਸਮੱਸਿਆ ਬਹੁਤ ਹੀ ਜ਼ਿਆਦਾ ਇੱਥੇ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ, ਸੀਵਰੇਜ ਦੀ ਤੇ ਨਾਲ ਮੁਕਤਸਰ ਦੀ। ਤਾਂ ਇਹ ਸਮੱਸਿਆ ਜਿਹੜੀ ਲੈ ਕੇ ਰਾਜਾ ਜੀ ਪਹੁੰਚ ਗਏ ਨੇ ਹਾਈ ਕੋਰਟ ਦੇ ਵਿੱਚ। ਹੁਣ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਏਗੀ। ਇਹ ਕਮਾਲ ਦੀ ਗੱਲ ਹੈ ਨਾ ਕਿ ਦੇਖ ਲਓ ਕਿ ਸੀਵਰੇਜ ਜਿਹੜੇ ਆ ਉਹ ਇਹਨਾਂ ਦੀ ਸਰਕਾਰ ਵੇਲੇ ਦੇ ਵੀ ਪਾਏ ਹੋਣਗੇ, ਸਿਸਟਮ ਤਾਂ ਇਹਨਾਂ ਦੀ ਸਰਕਾਰ ਵੇਲੇ ਵੀ ਏਦਾਂ ਦੇ ਹੋਣਗੇ। ਤਾਂ ਹੁਣ ਕਿਉਂਕਿ ਆਪੋਜੀਸ਼ਨ ਚ ਹਾਂ, ਲੋਕਾਂ ਚ ਵੀ ਵੜਨਾ ਤੇ ਇਹ ਉੱਥੇ ਚਲੇ ਗਏ ਨੇ। ਦੇਖੋ ਗੱਲ ਕੀ ਆ ਕਿ ਕਿਸੇ ਵੀ ਸ਼ਹਿਰ ਦੇ ਵਿੱਚ ਚਲੇ ਜਾਓ ਜੀ, ਦਰਮਿਆਨੇ ਦਰਜੇ ਦਾ ਹੀ ਸ਼ਹਿਰ ਕਿਉਂ ਨਾ ਹੋਵੇ, ਉੱਥੇ ਇਹੋ ਹਾਲ ਆ। ਅੱਜ ਕੱਲ ਉਲਟਾ ਚੱਲਦਾ ਹੈ। ਅੱਜ ਕੱਲ ਵਿਕਾਸ ਕਾਰਜ ਕਰਕੇ ਵੋਟਾਂ ਨਹੀਂ ਮੰਗੀਆਂ ਜਾਂਦੀਆਂ, ਅੱਜ ਕੱਲ ਸਮੱਸਿਆ ਪੈਦਾ ਕਰਕੇ ਬਿਲਕੁਲ ਵੋਟਾਂ ਦੇ ਕੋਲ ਆ ਕੇ ਕੰਮ ਵਿੜ ਦਿੱਤੇ ਜਾਂਦੇ ਆ। ਇਹ ਮੈਂ ਨਹੀਂ ਕਹਿੰਦਾ, ਲੀਡਰਾਂ 'ਚ ਜਦੋਂ ਬਈਏ ਉਹ ਕਹਿੰਦੇ ਕਿ ਜਿਹੋ ਜਿਹੇ ਲੋਕ ਉਹੋ ਜਿਹੇ ਲੀਡਰ ਬਣ। ਪਹਿਲਾਂ ਜੇ ਕਰ ਦਿੰਦੇ ਆ ਤੇ ਲੋਕ ਸਾਨੂੰ ਭੁੱਲ ਹੀ ਜਾਂਦੇ, ਤੇ ਜਦੋਂ ਇਲੈਕਸ਼ਨ ਨੇੜੇ ਹੋਵੇ ਅਸੀਂ ਉਦੋਂ ਮਾਨਤੀ ਜੀ ਆਪਦਾ ਕੰਮ ਸਟਾਰਟ ਕਰ ਦਿੰਦੇ ਆ ਕਿ ਚਲੋ ਇਹਨਾਂ ਨੂੰ ਪਤਾ ਲੱਗ ਜਾਏ। ਇਸ ਕਰਕੇ ਇਹ ਕਈ ਸ਼ਹਿਰਾਂ ਦੀ ਸਮੱਸਿਆ ਹੈ। ਮੇਰੇ ਸ਼ਹਿਰ ਦੀ ਵੀ ਆ, ਗਿੱਦੜਵਾਹੇ ਦੀ ਵੀ ਆ, ਮੁਕਤਸਰ ਦੀ ਵੀ ਆ, ਹੋਰਾਂ ਸ਼ਹਿਰਾਂ ਦੀ ਵੀ ਆ। ਕਿਸੇ ਸ਼ਹਿਰ ਨੂੰ ਪੁੱਛ ਲਓ, ਹਰੇਕ ਸ਼ਹਿਰ ਦੀ ਇਹ ਸਮੱਸਿਆ ਹੈ। ਤਾਂ ਟੈਕਸ ਵਗੈਰਾ ਵੇਖ ਲਓ, ਸ਼ਹਿਰੀਆਂ ਤੋਂ ਕਿੰਨਾ ਲੈਂਦੇ ਆ, ਦੁਕਾਨਦਾਰਾਂ ਤੋਂ ਕਿੰਨਾ ਲੈਂਦੇ ਆ, ਪ੍ਰਾਪਰਟੀ ਟੈਕਸ ਇਤਿਆਦਿਕ। ਪਰ ਕੌਂਸਲ ਕੋਈ ਆ, ਕੋਈ ਮਿਊਨਿਸਪੈਲਿਟੀ ਆ, ਕੋਈ ਨਿਗਮ ਆ, ਕੋਈ ਕਿਸੇ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਨਿਭਾਉਂਦਾ। ਇਸ ਕਰਕੇ ਇਹ ਮੇਰੇ ਖਿਆਲ ਦੇ ਨਾਲ ਹਾਈ ਕੋਰਟ 'ਚ ਜਾਣੇ ਮਾਮਲੇ ਆਪਣੇ ਆਪ 'ਚ ਇੱਕ ਸ਼ਰਮ ਦਾ ਸਬੱਬ ਆ ਕਿ ਜਿਨ੍ਹਾਂ ਸ਼ਹਿਰਾਂ ਦੇ ਵਿੱਚ ਕੰਮ ਕਰਨ ਵਾਸਤੇ ਕੌਂਸਲਰ ਨੇ, ਅਧਿਕਾਰੀ ਨੇ, ਕੌਂਸਲਰ ਨੇ ਵਗੈਰਾ ਵਗੈਰਾ ਸਾਰਾ ਕੁਛ ਆ, ਤਾਂ ਉਹਨਾਂ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਲੋਕਾਂ ਦੀ ਗੱਲ ਤੇ ਕੋਈ ਸੁਣਵਾਈ ਨਹੀਂ ਕਰ ਰਿਹਾ। ਤੇ ਫਿਰ ਹਾਈ ਕੋਰਟ ਜਾਂ ਕੱਲ ਨੂੰ ਹੋ ਸਕਦਾ ਸੁਪਰੀਮ ਕੋਰਟ 'ਚ ਵੀ ਕੋਈ ਚਲਾ ਜਾਵੇ ਕਿ ਇਹ ਤੇ ਸਾਡੇ ਯਾਰ ਬਈ ਬੁਨਿਆਦੀ ਅਧਿਕਾਰ। ਤਾਂ ਜਦੋਂ ਸ਼ਹਿਰਾਂ ਦੀ ਇਹ ਗਾਥਾ ਹੈ ਪ੍ਰਵੀਨ ਜੀ, ਜਦੋਂ ਸ਼ਹਿਰਾਂ ਦੀ ਇਹ ਕਹਾਣੀ ਹੈ ਤਾਂ ਪਿੰਡਾਂ ਦਾ ਹਾਲ ਕੀ ਹੋਏਗਾ ਸਰ? ਪਿੰਡਾਂ 'ਚ ਅੱਜ ਕੱਲ ਬਹੁਤੇ ਪਿੰਡਾਂ 'ਚ ਗੰਦ ਜਿਹੜਾ ਛੱਪੜ 'ਚ ਤੁਰਿਆ ਜਾਂਦਾ, ਤੇ ਛੱਪੜ ਆ ਮੇਰੇ ਪਿੰਡ ਦਾ ਇੱਕ ਛੱਪੜ ਦੀਦਾ ਹੀ ਨਹੀਂ ਆ, ਉਹਦੇ ਵਿੱਚ ਕਾਨੇ ਤੇ ਘਾਈ ਉੱਗਦੀ, ਛੱਪੜ ਤੇ ਗਾਇਬ ਹੀ ਹੋ ਗਿਆ ਜੀ। ਸੋ ਤੁਸੀਂ ਸਮਝ ਸਕਦੇ ਹੋ ਨਾ ਕਿ ਜੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੀ ਹਾਲਤ ਆ ਕਿ ਮਾਮਲੇ ਹਾਈ ਕੋਰਟਾਂ ਤੱਕ ਜਾ ਰਹੇ, ਤੇ ਪਿੰਡਾਂ ਵਾਲੇ ਕਿੱਧਰ ਨੂੰ ਜਾਣ? ਪਿੰਡਾਂ ਵਾਲਿਆਂ ਦੀ ਵੀ ਤੇ ਜ਼ਰੂਰਤ ਹੈਗੀ ਆ ਨਾ, ਸੀਵਰੇਜ ਤੇ ਉਹਨਾਂ ਨੂੰ ਵੀ ਚਾਹੀਦੇ ਆ ਜੀ। ਤੇ ਮੈਡੀ ਜੀ ਫਿਰੋਜ਼ਪੁਰ ਦੀ ਗੱਲ ਕਰੀਏ, ਬੜੀ ਮੰਦਭਾਗੀ ਘਟਨਾ ਵਾਪਰੀ ਹੈ, ਸ਼ੂਟਰਾਂ ਨੇ ਟੱਬਰੀ ਖਤਮ ਕਰਤਾ ਜੀ, ਕਹਿੰਦੇ 3 ਮੌਤਾਂ ਹੋ ਗਈਆਂ ਜੀ। ਹਾਂਜੀ ਦੇਖੋ, ਇਹ ਅੱਜ ਕਹਿ ਲਈ ਕਿ ਬੜੀ ਖਤਰਨਾਕ ਜੀ ਵਾਰਦਾਤ ਵਾਪਰੀ ਆ। ਆਮ ਤੌਰ ਤੇ ਅੱਗੇ ਬਦਮਾਸ਼ਾਂ ਦੀ ਦੁਸ਼ਮਣੀ ਜਿਹੜੀ ਹੁੰਦੀ ਸੀਗੀ ਉਹ ਇਸ ਤਰ੍ਹਾਂ ਨਹੀਂ ਸੀ ਨਿਕਲਦੀ ਕਿ ਔਰਤ ਜਾਂ ਮਾਸੂਮ ਬੱਚੇ ਤੇ ਅਟੈਕ ਕਰ ਦਿੱਤਾ ਜਾਵੇ, ਜਾਂ ਘਰਦਿਆਂ ਨੂੰ ਵੀ ਛੇਤੀ ਕਿਤੇ ਨਿਸ਼ਾਨਾ ਨਹੀਂ ਸੀ ਬਣਾਇਆ ਜਾਂਦਾ ਜੀ। ਤੇ ਗੱਲ ਇਹ ਆ ਕਿ ਹੁਣ ਪਿਛਲੇ ਕੁਝ ਸਮੇਂ ਤੋਂ ਇਸ ਤਰ੍ਹਾਂ ਦਾ ਮਾਹੌਲ ਬਣ ਗਿਆ ਕਿ ਇੱਕ ਦੂਜੇ ਦੇ ਘਰਾਂ ਦੇ ਜਿਹੜੇ ਲੋਕ ਆ, ਨਾਲ ਦੇ ਲੋਕ ਆ, ਉਹਨਾਂ ਨੂੰ ਨਹੀਂ ਛੱਡਿਆ ਜਾਂਦਾ। ਤਾਂ ਜਿਹੜੇ ਹੁਣ ਮਰੇ ਆ ਇਸ ਘਟਨਾ ਦੇ ਵਿੱਚ, ਇੱਕ ਤੇ ਜਸਪ੍ਰੀਤ ਕੌਰ ਆ ਕੁੜੀ, ਇੱਕ ਦਿਲਦੀਪ ਸਿੰਘ ਤੇ ਇੱਕ ਆਕਾਸ਼ਦੀਪ, ਜਦਕਿ ਕੋਈ ਜੰਟੀ ਤੇ ਅਨਮੋਲ ਨਾਂ ਦੇ ਜਿਹੜੇ ਨੌਜਵਾਨ ਆ ਉਹ ਜ਼ਖਮੀ ਆ। ਜਸਪ੍ਰੀਤ ਕੌਰ ਤੇ ਦਿਲਦੀਪ ਆਪਸ 'ਚ ਕਹਿ ਲਓ ਕਿ ਚਾਚੇ ਤਾਇਆਂ ਦੇ ਭੈਣ ਭਰਾ ਸੀਗੇ, ਜਦਕਿ ਆਕਾਸ਼ਦੀਪ ਜਿਹੜਾ ਉਹ ਦਿਲਦੀਪ ਦਾ ਦੋਸਤ ਸੀਗਾ ਜੀ। ਤੇ ਉੱਥੇ ਹੀ ਜਿਹੜਾ ਜ਼ਖਮੀ ਆ ਅਨਮੋਲ, ਉਹ ਜਸਪ੍ਰੀਤ ਕੌਰ ਦਾ ਜਿਹੜਾ ਸਕਾ ਭਰਾ ਸੀਗਾ, ਤੇ ਜੰਟੀ ਜਿਹੜਾ ਉਹ ਅਨਮੋਲ ਦਾ ਦੋਸਤ ਸੀਗਾ। ਠੀਕ ਹੈ ਸਰ। ਇਹ ਸ਼ਾਪਿੰਗ ਕਰਨ ਗਏ ਸਨ ਕਿਉਂਕਿ ਕੁੜੀ ਦੀ ਸ਼ਾਦੀ ਸੀ ਠੀਕ 1 ਮਹੀਨੇ ਬਾਅਦ ਜੀ। ਤੇ ਜਿਹੜਾ ਦਿਲਦੀਪ ਆ, ਇਹਦੀ ਦੱਸਦੇ ਆ ਕਿ ਕੁਛ ਕ੍ਰਾਈਮ ਹਿਸਟਰੀ ਹੈਗੀ ਆ, ਯਾਨੀ ਇਹਦੇ ਤੇ ਮੁਕੱਦਮੇ ਦਰਜ ਆ। ਤਾਂ ਇਹ ਮੁੱਢਲੇ ਤੌਰ ਤੇ ਨਜ਼ਰ ਆ ਰਿਹਾ ਮਾਮਲਾ ਗੈਂਗਵਾਰ ਦਾ ਜੀ, ਕਿ ਕਿਸੇ ਨੇ ਇਹਨਾਂ ਤੇ ਹਮਲਾ ਕੀਤਾ, ਯਾਨੀ ਹਮਲਾਵਰ ਜਿਹੜੇ ਆ ਉਹ ਦੂਸਰੀ ਧਿਰ ਦੇ ਹੋ ਸਕਦੇ ਆ।
ਯਾਨੀ ਆਪੋਜ਼ਿਟ ਗੈਂਗ ਕਹਿ ਲਓ ਜਾਂ ਗਰੋਹ ਕਹਿ ਲਓ, ਕੁਝ ਵੀ ਆ, ਤਾਂ ਉਹਨਾਂ ਨੇ ਇੰਨੀਆਂ ਗੋਲੀਆਂ ਮਾਰੀਆਂ ਕਿ ਸਾਰੀ ਕਾਰ ਹੀ ਵਿੰਨ ਰੱਖੀ ਆ। ਮਤਲਬ ਕਿ ਨਿਸ਼ਾਨ ਨਜ਼ਰ ਆਉਂਦੇ ਆ, ਕਾਰ ਦੇ ਵਿੱਚ ਵੀ ਖੂਨ ਹੀ ਖੂਨ ਆ। ਤਾਂ ਦੇਖ ਲਓ ਤੁਸੀਂ ਕਿ ਕੁਆਰੀ ਕੁੜੀ ਵੀ ਮਾਰ ਦਿੱਤੀ ਜੀ। ਇੱਥੇ ਲੋਕ ਹੁਣ ਤਰਾਹ ਕਰ ਰਹੇ ਨੇ ਸਾਹਿਬ, ਲੋਕ ਕਹਿੰਦੇ ਆ ਕਿ ਕੁਝ ਵੀ ਕਰੋ। ਅੱਜ ਇੱਕ ਗੈਂਗਸਟਰ ਨੂੰ ਮਾਰੀਆਂ ਪੁਲਿਸ ਨੇ ਗੋਲੀਆਂ, ਉਹ ਸ਼ਰੇਆਮ ਪਤਾ ਕੋਈ ਬੋਲਿਆ ਹੀ ਨਹੀਂ। ਹੁਣ ਲੋਕ ਕਹਿੰਦੇ ਮਾਰੋ ਨਾ, ਛੱਡੋ ਨਾ, ਜੋ ਮਰਜ਼ੀ ਕਰੋ। ਹੁਣ ਨਹੀਂ ਕੋਈ ਬੋਲਦਾ। ਹੁਣ ਤੇ ਮਨੁੱਖੀ ਅਧਿਕਾਰਾਂ ਦੇ ਜਿਹੜੇ ਕਹਿ ਲਓ ਕਿ ਹੈਗੇ ਸੀਗੇ ਨਾ ਪੈਰੋਕਾਰ, ਉਹ ਵੀ ਚੁੱਪ ਕਰ ਗਏ ਕਿ ਯਾਰ ਇਹ ਤੇ ਆਉ ਹੀ ਲਾਈ ਜਾਂਦੇ ਨੇ, ਆਉ ਹੀ ਲਾਈ ਜਾਂਦੇ। ਤਾਂ ਇਸ ਕਰਕੇ ਬਈ ਗੱਲ ਇਹ ਆ ਕਿ ਕਹਾਣੀ ਬਹੁਤ ਖਰਾਬ ਹੈ, ਬਹੁਤ ਹੀ ਖਰਾਬ ਕਹਾਣੀ ਆ ਲਾਅ ਐਂਡ ਆਰਡਰ ਦੀ, ਤੇ ਗੱਲ ਹੀ ਮਤ ਪੁੱਛੋ। ਇਸ ਵਾਸਤੇ ਹੁਣ ਕੁਝ ਵੀ ਨਹੀਂ ਕਿਹਾ ਜਾ ਸਕਦਾ। ਮੈਂ ਇੱਥੇ ਐਵੇਂ ਮਾਰੀ ਜਾਵਾਂ, ਕੋਈ ਬੰਦਾ ਸੇਫ ਨਹੀਂ। ਸਵੇਰੇ ਜਾਵਾਂਗੇ ਰਾਹ 'ਚ, ਪਤਾ ਨਹੀਂ ਕਿਸੇ ਨੇ ਕੀ ਕਰ ਦੇਣਾ। ਬਹੁਤ ਬੁਰੀ ਹਾਲਤ ਆ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ 2 ਪਰਿਵਾਰ ਹੀ ਖਤਮ ਹੋ ਗਏ ਨੇ, ਚਾਚੇ ਤਾਇਆਂ ਦੇ, ਤੇ ਹਾਲੇ 2 ਜ਼ਖਮੀ ਪਏ ਆ। ਤੇ ਇਹ ਜਿਹੜੇ ਸ਼ੂਟਰ ਆ ਇਹ CCTV 'ਚ ਤੇ ਕੈਦ ਹੋ ਗਏ। ਬਾਕੀ ਹੁਣ ਪੁਲਿਸ ਲੱਗੀ ਆ, ਮਗਰ ਤੁਸੀਂ ਦੇਖਿਆ ਹੋਣਾ NRI ਦੇ ਘਰ ਵੜ ਕੇ ਗੋਲੀਆਂ ਮਾਰ ਦੇਣੀਆਂ। ਤੇ ਫਿਰ ਇਸ ਤੋਂ ਇਲਾਵਾ ਇੱਕ ਘਟਨਾ ਜਿਹੜੀ ਆ, ਉਹ ਇੱਕ ਆੜਤੀਏ ਤੋਂ ਗੋਲੀ ਮਾਰ ਦੇਣੀ ਸਿਕਿਉਰਿਟੀ ਦੇ ਵਿੱਚ ਹੀ। ਉਹ ਤਾਂ ਪਿਸਤੌਲ ਫਸ ਗਿਆ, ਬੱਚਾ ਵਿਚਾਰਾ ਹੱਥ ਜੋੜ ਰਿਹਾ, ਵੀਡੀਓ ਦੇ ਵਿੱਚ ਦੇਖਿਆ ਹੀ ਆਪਾਂ ਸਾਰਿਆਂ ਨੇ NRI ਵਾਲੇ ਮਾਮਲੇ 'ਚ। ਹਾਂਜੀ। ਉਸ ਤੋਂ ਬਾਅਦ ਸਿੰਧੀ ਬੇਕਰੀ ਦੇ ਵਿੱਚ ਵੜ ਕੇ ਉਹਨਾਂ ਦੇ ਮੁੰਡੇ ਨੂੰ ਗੋਲੀ ਮਾਰ ਆਉਣੀ। ਬੈਕ ਟੂ ਬੈਕ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਪ੍ਰਵੀਨ ਜੀ, ਕਿ ਲੋਕ ਥਰ ਕੰਬਦੇ ਸੁਣ ਕੇ। ਹੁਣ ਤਾਂ ਘਰਾਂ 'ਚ ਵੀ ਵੜ ਕੇ ਗੋਲੀਆਂ ਮਾਰ ਜਾਂਦੇ। ਜੀ ਜੀ। ਤੇ ਮਿੰਟੂ ਜੀ, ਗਊ ਰੱਖਿਆ ਦੇ ਨਾਂ ਤੇ ਇੱਕ ਹੋਰ ਨੌਜਵਾਨ ਦਾ ਕਤਲ ਹੋ ਗਿਆ ਜੀ, ਕਰ ਦਿੱਤਾ ਗਿਆ। ਇਹ ਮਰਨ ਵਾਲਾ ਵੀ ਤੇ ਹਿੰਦੂ ਭਾਈਚਾਰੇ ਦਾ ਹੀ ਹੈ ਨਾ, ਆਰੀਅਨ ਮਿਸ਼ਰਾ ਹੈ ਇਹਦਾ। ਠੀਕ ਹੈ ਜੀ। ਇਹ 12ਵੀਂ ਦਾ ਸਟੂਡੈਂਟ ਸੀਗਾ। ਘਟਨਾ ਵੈਸੇ 23 ਅਗਸਤ ਦੀ ਆ। ਇਹ ਨਾ ਹਰਿਆਣੇ ਦੇ ਵਿੱਚ ਇਸ ਤਰ੍ਹਾਂ, ਅੱਗੇ ਤੁਸੀਂ ਦੇਖਿਆ ਹੋਣਾ ਮੋਨੂ ਮਾਨੇਸਰ ਹੋਰਾਂ ਦਾ ਸਾਰਾ ਕੁਝ, ਜਦੋਂ 2 ਮੁਸਲਮਾਨ ਨੌਜਵਾਨ ਸਾੜ ਦਿੱਤੇ ਗਏ ਸਨ, ਉਸ ਤੋਂ ਬਾਅਦ ਰੌਲਾ ਪਿਆ ਸੀ ਇਹਨਾਂ ਤੇ, ਪਰਚੇ ਪੁਰਚੇ ਪਏ, ਤੇ ਉਹ ਕਿਸ ਤਰ੍ਹਾਂ ਦੀਆਂ ਵੀਡੀਓ ਇਹਨਾਂ ਦੀਆਂ ਵਾਇਰਲ ਹੁੰਦੀਆਂ। ਤਾਂ ਬਾਈ ਉਹ ਜਿਵੇਂ ਡੀ ਗੈਂਗ ਚੱਲਦੇ ਹੁੰਦੇ ਸੀ ਕਿ ਪੁਰਾਣੇ ਸਮਿਆਂ 'ਚ, ਉਹ ਉਦਾਂ ਦਾ ਕੰਮ ਹੈ। ਹਿਸਾਬ ਕਿਤਾਬ ਵੱਡੀਆਂ ਵੱਡੀਆਂ ਗੰਨਾਂ ਰੱਖੀਆਂ, ਗੱਡੀਆਂ ਰੱਖੀਆਂ। ਅਸਲ ਦੇ ਵਿੱਚ ਕੀ ਆ ਕਿ ਇਹ ਬੱਚੇ ਜਿਹੜੇ ਸੀਗੇ ਇਹ ਨਿਊਡਲ ਖਾਣ ਨਿਕਲੇ ਨੇ। ਉਹ ਜਿਹੜੇ ਨੂਡਲ ਜੇ ਖਾਂਦੇ ਹੁੰਦੇ ਨੇ, ਵੈਸੇ ਰਾਮਦੇਵ ਨੇ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਸੀਗੇ। ਉਹ ਕਹਿੰਦਾ ਮੈਗੀ ਫੇਲ ਕਰਨੀ ਆ, ਆਪ ਹੀ ਬਣਾ ਕੇ ਭੰਨ ਕੇ ਟਰੱਕ ਬਹਿ ਗਿਆ, ਆਪ ਹੀ ਪਤਾ ਬਣਾ ਲਿਆ। ਤਾਂ ਇਹਨਾਂ ਦੇ ਕੋਲ ਕੋਈ ਇਨਫੋਰਮੇਸ਼ਨ ਸੀ, ਜਿਹੜੇ ਇਹ ਸੋ ਕਾਲਡ ਗਊ ਰੱਖਿਆ ਗਿਆ, ਕਿ ਡਸਟਰ ਗੱਡੀ ਦੇ ਵਿੱਚ ਇਸ ਤਰ੍ਹਾਂ ਕੋਈ ਫਿਰਦੇ ਨੇ ਇਹ ਜਿਹੜੇ ਬੀਫ ਲਿਜਾਣ ਵਾਲੇ ਗਊ ਤਸਕਰ ਜੀ। ਹੁਣ ਗਊ ਤਸਕਰ ਡਸਟਰ ਗੱਡੀ 'ਚ, ਯਾਰ ਗੱਡੀ 'ਚ ਕਿਹੜੀ ਗਾਂ ਲੈ ਜਾਂਦੇ ਹੋਣੇ ਆ, ਸੋਚ ਕੇ ਦੇਖੋ ਜੀ। ਪਰ ਲੱਗੇ ਮਗਰ ਤੇ ਦੱਸਦੇ ਆ ਕਿ 30 ਇਹਨਾਂ ਨੇ ਡਰਦਿਆਂ ਨੇ ਗੱਡੀ ਭਜਾ ਲਈ। ਉਹ ਅੱਛਾ, ਗੱਡੀ ਭਜਾ ਲਈ ਆ ਤਾਂ 30 ਕਿਲੋਮੀਟਰ ਪਿੱਛੇ ਆਏ, ਤੇ ਫਿਰ ਸਾਈਡ ਤੋਂ ਗੱਡੀ ਮਾਰੀ ਆ, ਗੋਲੀ ਮਾਰੀ ਆ, ਤੇ ਗੋਲੀ ਇਹ ਮੁੰਡੇ ਤੇ ਲੱਗੀ। ਤਾਂ ਇੰਨੇ ਦਿਨਾਂ ਬਾਅਦ ਹੁਣ ਕਹਿ ਲਓ ਕਿ ਇਹਦੀ ਮੌਤ ਹੋ ਗਈ ਇਲਾਜ ਤੋਂ ਬਾਅਦ। ਤਾਂ ਇਹ ਲੋਕਾਂ ਦੇ ਵਿੱਚ ਬੜੀ ਕਹਿ ਲਓ ਕਿ ਗੁੱਸੇ ਦੀ ਲਹਿਰ ਹੈ ਇਸ ਵੇਲੇ। ਕੁਝ ਤੇ ਪੇਸ਼ ਹੋ ਗਏ ਆ ਡਰਦੇ, ਕਿਉਂਕਿ ਇਹਨਾਂ ਬੱਚਿਆਂ ਨੇ ਗੱਡੀ ਇਸ ਕਰਕੇ ਭਜਾਈ ਕਿ ਇਹਨਾਂ ਨੇ ਬਕਾਇਦਾ ਉਹ ਪੁਲਿਸ ਵਾਲੇ ਲਾਟੂ ਜੇ ਲਾ ਰੱਖੇ ਸੀ ਉੱਤੇ ਗੱਡੀ ਦੇ, ਹਿਸਾਬ ਲਾ ਲਓ ਜੀ ਜੀ। ਅੱਛਾ, ਉਹ ਡਰ ਕੇ ਉਹਨਾਂ ਆਖਿਆ ਕਿ ਕਿਤੇ ਪੁਲਿਸ ਪੈ ਗਈ ਆ, ਉਹਨਾਂ ਤੇ ਗੱਡੀ ਭਜਾ ਲਈ। ਇਹਨਾਂ ਨੇ ਵੀ ਮਗਰ ਭਜਾ ਲਈ, ਤਾਂ ਗੋਲੀ ਮਾਰੀ ਆ ਤੇ ਗੋਲੀ ਵੱਜ ਗਈ। ਜਿਹੜਾ ਡਰਾਈਵਰ ਸੀਟ ਦੇ ਨਾਲ ਬੈਠਾ ਸੀ ਮੁੰਡਾ, ਮਰ ਗਿਆ ਜੀ। ਤਾਂ ਤੁਸੀਂ ਵੇਖੋ ਕਿ ਕਿੰਨਾ ਕੁਝ ਗਲਤ ਚੱਲ ਰਿਹਾ। ਅਜੇ 2 ਘਟਨਾਵਾਂ ਦਾ ਆਪਾਂ ਕੱਲ ਜ਼ਿਕਰ ਕਰਕੇ ਹਟੇ, ਮਹਾਰਾਸ਼ਟਰ ਵਾਲੀ ਦਾ, ਹਰਿਆਣੇ ਵਾਲੀ ਦਾ, ਇੱਕ ਅੱਜ ਕਰਨੀ ਪੈ ਰਹੀ ਹੈ ਸਾਨੂੰ ਖਬਰ। ਤਾਂ ਇਹ ਜਿਹੜੇ ਸੋ ਕਾਲਡ ਧਰਮ ਦੇ ਰਾਖੇ ਗਊ ਰੱਖਿਆ, ਮੈਂ ਵਾਰ-ਵਾਰ ਕਹਿੰਦਾ ਹੁੰਦਾ ਕਿ ਜਦੋਂ ਤੱਕ ਇਹਨਾਂ ਨੂੰ ਤੁਸੀਂ ਆਪੋ ਆਪਣੇ ਥਾਂ ਤੇ ਪ੍ਰਵਾਨ ਕਰਦੇ ਜਾਓਗੇ, ਆਹੀ ਕੁਝ ਹੋਣਾ, ਆਹੀ ਕੁਝ ਜੀ। ਸਹੀ। 12ਵੀਂ 'ਚ ਪੜ੍ਹਦਾ ਮੁੰਡਾ ਮਾਰਤਾ ਯਾਰ, ਨਾ ਉਹਨਾਂ ਦੇ ਕੋਲ ਕੁਝ ਹੈ, ਉਹ ਤਾਂ ਘਰੋਂ ਨੂਡਲ ਖਾਣ ਗਏ,
ਕਮਾਲ ਦੀ ਗੱਲ ਆ, ਹੂਟਰ ਦੱਸੋ। ਲਾ ਕੇ ਮਾਰ ਦਿੱਤਾ ਨਾਲੇ ਸ਼ਰੇਆਮ। ਹੂਟਰ ਲਾ ਕੇ ਪ੍ਰਵੀਨ ਜੀ ਉਹਨਾਂ ਨੇ ਗੱਡੀ ਭਜਾਈ। ਉਹ ਤਾਂ ਤੁਹਾਨੂੰ ਪਤਾ ਬੱਚਿਆਂ ਨੂੰ ਡਰ ਡਰ ਹੁੰਦਾ, ਜਾਂਦੇ ਨੇ। ਲਾਇਸੈਂਸ ਨਹੀਂ ਹੈਗਾ ਜੀ, ਆਹ ਨਹੀਂ ਹੈਗਾ, ਬੱਚੇ ਕਰਦੇ ਨੇ ਅਣਗਹਿਲੀ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਉਹ ਭਜਾ ਲੈਂਦੇ ਨੇ, ਆਪਾਂ ਵੀ ਦੇਖਦੇ ਇੱਥੇ ਨਾਕਿਆਂ ਤੋਂ ਮੋਟਰਸਾਈਕਲ ਭਜਾ ਲੈਂਦੇ ਨੇ, ਕਿਉਂਕਿ ਡਰ ਹੁੰਦਾ, ਪੁਲਿਸ ਦਾ ਵੀ ਡਰ ਹੁੰਦਾ, ਘਰੋਂ ਵੀ ਡਰ ਹੁੰਦਾ ਕਿ ਕੁਝ ਆ ਵੀ ਨਾ ਵੀ ਹੋਵੇ। ਤਾਂ ਇਹਨਾਂ ਨੇ ਮਾਰਤਾ ਮੁੰਡਾ ਜੀ। ਤੇ ਇਹ ਹੁਣ ਚੁੱਪ ਕਰਕੇ ਬੈਠੇ ਆ ਭਾਜਪਾ ਵਾਲੇ। ਜੇ ਬਾਹਲੀ ਗੱਲ ਹੋਈ ਤੇ ਕਿਸੇ ਨਾ ਕਿਸੇ ਦਿਨ ਇਹ ਪਖੰਡੀ ਆਏਗਾ, ਰੋ ਦੇਵੇਗਾ, ਮੈਨੂੰ ਰੋਣ ਆਉਂਦਾ, ਹੋਰ ਕੁਝ ਵੀ ਨਹੀਂ। ਜੀ ਬਿਲਕੁਲ ਬਿਲਕੁਲ ਜੀ। ਜਦੋਂ ਮਿੰਟੂ ਜੀ ਉਹ ਜਿਵੇਂ ਤੁਸੀਂ ਮੋਨੂ ਮਾਨੇ ਸਰ ਦਾ ਜ਼ਿਕਰ ਕੀਤਾ ਸੀ, ਜਦੋਂ ਹੱਕ ਦੇ ਵਿੱਚ ਪੰਚਾਇਤਾਂ ਕਰਨੀਆਂ ਲੋਕਾਂ ਨੇ, ਤੇ ਫਿਰ ਉਹ ਨਤੀਜਾ ਤਾਂ ਕਈ ਵਾਰੀ ਸਮਾਜ ਨੂੰ ਭੁਗਤਣਾ ਹੀ ਪੈਂਦਾ ਨਾ ਉਹਨਾਂ ਚੀਜ਼ਾਂ ਦਾ। ਭੁਗਤਣਾ ਪੈਂਦਾ ਹੈ ਪ੍ਰਵੀਨ ਜੀ, ਸਮਾਜ ਘੱਟ ਭੁਗਤੇ ਪਰ ਉਹ ਮਾਂ ਤੇ ਭੁਗਤੇਗੀ ਨਾ, ਜਿਹਦਾ ਪੁੱਤ ਘਰੋਂ ਨਿਕਲ ਗਿਆ, ਜਿਹਦਾ ਕੋਈ ਕਸੂਰ ਨਹੀਂ। ਹਾਂਜੀ, ਇਹ ਤਾਂ ਇੱਕ ਖਬਰਾਂ ਉਹਨਾਂ ਨੇ ਕਿੰਨਾ ਕੁ ਨੂੰ ਨਿਸ਼ਾਨਾ ਬਣਾਉਣਾ ਇਸ ਤਰੀਕੇ ਨਾਲ ਵੀ ਕੋਈ ਜਾਂਚ ਨਹੀਂ। ਪਹਿਲੀ ਗੱਲ ਤਾਂ ਕੋਈ ਲਾਇਸੈਂਸ ਨਹੀਂ ਤੁਹਾਨੂੰ ਦਿੱਤਾ ਵੀ ਤੁਸੀਂ ਕਿਸੇ ਨੂੰ ਰੋਕੋ ਜਾਂ ਕਰੋ, ਫਿਰ ਗੱਡੀਆਂ ਮਗਰ ਲਾਓ। ਏਦਾਂ ਹੈ ਹੀ ਗਲਤ ਆ। ਜੇ ਮੰਨ ਲਓ ਤੁਹਾਨੂੰ ਕੋਈ ਲੱਗਦਾ, ਤੁਸੀਂ ਪੁਲਿਸ ਪਾਰਟੀ ਨੂੰ ਸੂਚਿਤ ਕਰੋ। ਇਹ ਨੈਸ਼ਨਲ ਹਾਈਵੇ ਦੀ ਘਟਨਾ, ਆਗਰਾ ਜਿਹੜਾ ਇਹਨਾਂ ਦਾ ਹੈਗਾ, ਦਿੱਲੀ ਆਗਰਾ ਬੜਾ ਤਗੜਾ ਹਾਈਵੇ ਆ, ਤੁਸੀਂ ਉੱਥੇ ਤੇ ਪੈਰ ਪੈਰ ਤੇ ਪੁਲਿਸ ਖਲੋਤੀ ਹੁੰਦੀ ਹੈ। ਤੇ ਹਾਈਵੇ ਦੇ ਨਾਲ ਤਾਂ ਜੁੜੀ ਇੱਕ ਘਟਨਾ ਤੁਹਾਨੂੰ ਪੰਜਾਬ ਦੇ NRI ਪਰਿਵਾਰ ਦੀ ਵੀ ਯਾਦ ਹੋਣੀ ਹੈ, ਜਿਨ੍ਹਾਂ ਨੇ ਮਸਾਂ ਜਾਨ ਬਚਾਈ ਹੈ, ਪੈਟਰੋਲ ਪੰਪ ਦੇ ਉਹਦੇ ਵਿੱਚ ਵੜ ਕੇ ਕਮਰਿਆਂ ਦੇ ਵਿੱਚ। ਉਹ ਮੇਰੇ ਦੋਸਤ ਦੇ ਮਾਪਿਓ ਸੀਗੇ ਜੀ। ਦੇਖੋ ਉੱਥੇ ਵੀ ਤਾਂ ਕੋਈ ਅਣਹੋਣੀ ਵਾਪਰ ਹੀ ਸਕਦੀ ਸੀ। ਹਾਂਜੀ, ਨਹੀਂ ਉਹ ਤਾਂ ਚਲੋ ਰਾਤ ਦੀ ਗੱਲ ਹੈ, ਇਹ ਤਾਂ ਦਿਨ ਦੀ ਗੱਲ ਹੈ ਨਾ। ਗੱਲ ਇਹ ਆ ਕਿ ਤੁਸੀਂ ਚਲੋ ਉਹ ਗੱਲ ਵੱਖਰੀ ਆ, ਚੋਰ ਚੱਕੇ ਮਗਰ ਲੱਗਦੇ ਨੇ, ਚੋਰ ਚੱਕੇ ਹੁੰਦੇ ਨੇ, ਪਰ ਕੋਈ ਹੂਟਰ ਲਾ ਕੇ ਕਿਸੇ ਹਾਈਵੇ ਤੇ ਇਸ ਤਰ੍ਹਾਂ ਹਥਿਆਰਾਂ ਨਾਲ, ਤੇ ਉਹ ਵੀ ਇਸ ਤਰ੍ਹਾਂ ਕਿ ਤੁਸੀਂ ਕੋਈ ਅਥਾਰਟੀ ਨਹੀਂ ਹੋ ਤਾਂ ਜਗੋ ਤੇਰੀ ਵੀ ਗੱਲ। ਤੇ ਬਾਕੀ ਜੇ ਚਲੋ ਮੰਨ ਲਓ ਜੇ ਹੁਣ ਆਪਾਂ ਇੱਥੇ ਦੀ ਗੱਲ ਕਰ ਲਈਏ, ਅਸੀਂ ਆਪਦੇ ਹਿਸਾਬ ਕਿਤਾਬ ਨਾਲ ਗੱਲ ਕਰੀਏ, ਤਾਂ ਅਸੀਂ ਵੀ ਕਵਾਂਗੇ ਕਿ ਹਾਂਜੀ ਏਦਾਂ ਹੋਣਾ ਚਾਹੀਦਾ, ਪਰ ਉਹਦਾ ਇੱਕ ਪ੍ਰੋਸੈਸ ਹੋਣਾ ਚਾਹੀਦਾ ਨਾ, ਕਿ ਤੁਸੀਂ ਚਲੋ ਠੀਕ ਹੈ ਆਪਣੇ ਪੱਧਰ ਤੇ ਆਪਣੇ ਧਰਮ ਵਾਸਤੇ ਕੁਝ ਕਰਨਾ। ਜੇ ਗਲਤ ਹੋ ਰਿਹਾ, ਮੈਂ ਦੇਖੋ ਜਿੱਥੇ ਆਸਥਾ ਦਾ ਮਸਲਾ ਜੀ, ਕਿ ਜੇ ਹਿੰਦੂ ਦੀ ਆਸਥਾ ਗਊ ਚ ਹੈ ਤੇ ਕੋਈ ਫਰਕ ਨਹੀਂ ਪੈਂਦਾ ਇੱਕ ਜੀਵ ਨੂੰ ਜੇ ਛੱਡ ਦਿੱਤਾ ਜਾਵੇ, ਖਾਣ ਲਈ ਹੋਰ ਬਹੁਤ ਮਾਸ ਆ ਜੀ, ਠੀਕ ਹੈ ਨਾ ਸਾਹਿਬ। ਮੇਰਾ ਇਹ ਵੀ ਆ, ਜੇ ਉਦਾਰਵਾਦੀ ਹੋਣਾ ਤਾਂ ਸਾਰੇ ਧਰਮਾਂ ਪ੍ਰਤੀ ਉਦਾਰਵਾਦੀ ਰਹਿਣਾ ਚਾਹੀਦਾ। ਗੱਲ ਇਹ ਆ ਕਿ ਚਲੋ ਤੁਸੀਂ ਰੱਖਿਆ ਦੇ ਨਾਮ ਤੇ ਜੇ ਕਰਨਾ ਕੰਮ ਕਰ ਲਓ, ਪਰ ਉਹਦਾ ਇੱਕ ਕੋਈ ਪ੍ਰੋਸੀਜਰ ਤੇ ਹੋਵੇ ਨਾ, ਕਿ ਤੁਹਾਡੀਆਂ ਟੀਮਾਂ ਜਿਹੜੀਆਂ ਉਹ ਬਣੀਆਂ ਹੋਣ, ਜਿਨ੍ਹਾਂ ਤੇ ਟੈਗ ਲੱਗੇ ਹੋਣ, ਗੱਡੀਆਂ ਜਿਹੜੀਆਂ ਵੱਖਰੇ ਤੌਰ ਤੇ ਨਜ਼ਰ ਆਉਣ, ਬੰਦੇ ਜਿਹੜੇ ਆ ਤੁਹਾਡੇ ਵਲੰਟੀਅਰ ਕੰਮ ਕਰਨ, ਅਸਲਾ ਨਾ ਹੋਵੇ, ਤਾਂ ਪੁਲਿਸ ਨਾਲ ਕੋਆਰਡੀਨੇਸ਼ਨ ਰੱਖਣ ਕਿ ਜੇਕਰ ਕੋਈ ਇਸ ਤਰ੍ਹਾਂ ਬੀਫ ਦਾ ਕੋਈ ਟਰੱਕ ਗਊ ਲਿਜਾਂਦਾ, ਕੋਈ ਟਰੱਕ ਲਿਜਾਂਦੇ ਨੇ, ਇੱਥੇ ਆਪਣੇ ਪੰਜਾਬ 'ਚ ਵੀ ਫੜੇ ਜਾਂਦੇ ਆ, ਤਾਂ ਜੇ ਕੋਈ ਇਸ ਤਰ੍ਹਾਂ ਸਮਗਲਿੰਗ ਕਰਦਾ ਹੈ, ਬੀਫ ਦਾ ਕੋਈ ਇੱਧਰ ਉੱਧਰ ਕਰਦਾ ਹੈ, ਤਾਂ ਤੁਸੀਂ ਮਤਲਬ ਕਿ ਉਹਨਾਂ ਨੂੰ ਕਹੋ ਪੁਲਿਸ ਇੱਕ ਘੇਰਾ ਕੱਤੇ, ਪੁਲਿਸ ਉਹਨਾਂ ਨੂੰ ਰੋਕ ਕੇ ਫਿਰ ਪੁਲਿਸ ਆਪੇ ਚੈੱਕ ਕਰੇ, ਪੁਲਿਸ ਮੁਕੱਦਮਾ ਦਰਜ ਕਰ ਦੇ। ਪਰ ਤੁਸੀਂ ਤੇ ਸਿੱਧਾ ਤੁਸੀਂ ਅਥਾਰਟੀ ਬਣ ਗਏ ਹੋ ਸਾਹਿਬ। ਇਹ ਬੜਾ ਖਤਰਨਾਕ ਚੱਲਣਾ, ਕਿਉਂਕਿ ਫਿਰ ਹਰੇਕ ਧਰਮ ਹੀ ਇਸ ਤਰ੍ਹਾਂ ਦੀ ਹਿੰਸਾ ਨੂੰ ਜਸਟੀਫਾਈ ਕਰਦਾ ਹੈ ਕਿ ਸਾਨੂੰ ਹੱਕ ਹੈ ਜੀ, ਸਾਨੂੰ ਹੱਕ ਹੈ ਬਈ, ਮਤਲਬ ਕਿ ਇਹ ਫਿਰ ਤਾਂ ਹਰੇਕ ਨੂੰ ਵੀ ਹੱਕ ਹੈ ਨਾ ਕਿ ਹਾਂ ਬਈ ਮਾਰ ਦਿਓ ਜੀ। ਇਹ ਚੀਜ਼ ਜਿਹੜੀ ਹੈ ਇਹ ਖਤਰਨਾਕ ਹੈ, ਪਰ ਇਹ ਜਿਹੜੀ 14 ਤੋਂ ਬਾਅਦ ਇਹ ਰਜੀਮ ਆਈ ਮੋਦੀ ਸਰਕਾਰ ਦੀ, ਤਾਂ ਮਤਲਬ ਕਿ ਇਹਦੇ ਵਿੱਚ ਤੇ ਨਫ਼ਰਤ ਬਹੁਤ ਜ਼ਿਆਦਾ ਵਧੀ ਹੈ, ਕਿਉਂਕਿ ਇੱਥੇ ਟਾਰਗੇਟ ਤੇ ਜ਼ਿਆਦਾਤਰ ਇੱਕ ਧਰਮ ਵਿਸ਼ੇਸ਼ ਦੇ ਲੋਕ ਰਹਿੰਦੇ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਜਿਨ੍ਹਾਂ ਦੇ ਉੱਤੇ ਚਰਚਾ ਕਰਾਂਗੇ, ਪਰ ਵੇਲਾ ਹੋ ਗਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ, ਇੱਕ ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸਏ ਦੇ ਨਾਲ ਤੇ ਆਪਾਂ ਰੁੱਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਲੰਘੇ ਦਿਨੀ ਆਪਾਂ ਸਾਰਿਆਂ ਨੇ ਲੇਬਰ ਡੇ ਸੈਲੀਬ੍ਰੇਟ ਕੀਤਾ ਤੇ ਆਪਾਂ ਉਸ ਬਾਰੇ ਗੱਲ ਵੀ ਕੀਤੀ ਸੀ, ਸ਼ਾਰਟ ਦੇ ਵਿੱਚ ਹੀ ਗੱਲ ਕੀਤੀ ਸੀ ਕਿ ਲੋਕਾਂ ਨੂੰ ਲੇਬਰ ਨੂੰ, ਮਜ਼ਦੂਰ ਵਰਗ ਨੂੰ ਇਸ ਮੁਕਾਮ ਤੱਕ ਹੁਣ ਜਿਹੜੇ ਮੁਕਾਮ ਤੇ ਨੇ, ਹਾਲਾਂਕਿ ਹੁਣ ਵੀ ਕਈ ਹਿੱਸੇ ਅਜਿਹੇ ਹੋਣਗੇ ਕਿ ਜਿੱਥੇ ਕਿਰਤ ਦੀ ਲੁੱਟ ਹੋ ਰਹੀ ਹੋਊਗੀ, ਪਰ ਫਿਰ ਵੀ ਇੱਥੋਂ ਤੱਕ ਪੁੱਜਣ ਦੇ ਲਈ ਵੀ ਬਹੁਤ ਸੰਘਰਸ਼ ਕਰਨਾ ਪਿਆ। ਬਹੁਤ ਲੋਕਾਂ ਨੇ ਆਪਣੀਆਂ ਜਾਨਾਂ ਵਾਰੀਆਂ, ਬਹੁਤ ਕੁਛ ਉਹਨਾਂ ਨੂੰ ਝੱਲਣਾ ਪਿਆ। ਸਮਾਜ ਦੇ ਵਿੱਚ ਹੱਕ ਹਕੂਕ ਸੌਖਿਆਂ ਨਹੀਂ ਮਿਲ ਜਾਂਦੇ, ਹੱਕ ਹਕੂਕ ਦੇ ਲਈ ਲੜਨਾ ਪੈਂਦਾ, ਤੁਹਾਨੂੰ ਉਹਦੇ ਲਈ ਖੜਨਾ ਪੈਂਦਾ ਔਰ ਉਹਦੀ ਕੀਮਤ ਅਦਾ ਕਰਨੀ ਪੈਂਦੀ ਹੈ। ਜਦੋਂ ਵੀ ਤੁਸੀਂ ਕਿਸੇ ਦੇ ਹੱਕ ਦੀ ਗੱਲ ਕਰੋਗੇ ਜਾਂ ਆਪਣੇ ਹੱਕ ਦੀ ਗੱਲ ਕਰੋਗੇ, ਇਹ ਜ਼ਰੂਰੀ ਨਹੀਂ ਹੈ ਕਿ ਹਰ ਥਾਂ ਉਹਨੂੰ ਐਕਸੈਪਟ ਕੀਤਾ ਜਾਵੇ। ਬਹੁਤ ਵਾਰੀ ਤੁਸੀਂ ਮੋਰਲ ਗਰਾਊਂਡ ਤੇ ਦੇ ਇਮਤਿਹਾਨ ਦੇ ਵਿੱਚੋਂ ਲੰਘਦੇ ਹੋ, ਬਹੁਤ ਵਾਰ ਤੁਹਾਨੂੰ ਪ੍ਰੋਫੈਸ਼ਨਲ ਤੌਰ ਤੇ ਜਦੋਂ ਤੁਸੀਂ ਹੱਕ ਹਕੂਕ ਦੀ ਗੱਲ ਕਰਦੇ ਹੋ ਤਾਂ ਉਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੀਆਂ ਤੁਸੀਂ ਕਿਆਫੀਆਂ ਵੀ ਨਹੀਂ ਹੁੰਦੀਆਂ। ਅਮਰੀਕਾ ਦੇ ਬਾਰੇ ਦੁਨੀਆ ਭਰ ਦੇ ਵਿੱਚ ਇਹ ਕਿਹਾ ਜਾਂਦਾ ਕਿ ਹੱਕ ਹਕੂਕ ਦੀ ਧਰਤੀ ਹੈ। ਇੱਥੇ ਲੋਕਾਂ ਦੇ ਰਾਈਟਸ ਔਰ ਲੇਬਰ ਦੇ, ਮਜ਼ਦੂਰਾਂ ਦੇ ਰਾਈਟਸ ਨੇ, ਹੱਕ ਨੇ, ਉਹਨਾਂ ਦੀ ਰਾਖੀ ਕੀਤੀ ਜਾਂਦੀ ਹੈ। ਪਰ ਸਾਰੇ ਮਾਮਲਿਆਂ ਦੇ ਵਿੱਚ ਅਜਿਹਾ ਨਹੀਂ ਹੈ। ਅਮਰੀਕਾ ਦੇ ਵਿੱਚ ਵੀ ਤੁਹਾਨੂੰ ਅਜਿਹੇ ਮਾਮਲੇ ਮਿਲ ਜਾਣਗੇ ਜਿੱਥੇ ਕਿਸੇ ਮਜ਼ਦੂਰ ਨੂੰ ਜਾਂ ਕਿਰਤੀ ਨੂੰ ਉੱਥੇ ਉਹਦਾ ਸ਼ੋਸ਼ਣ ਕੀਤਾ ਗਿਆ, ਜਾਂ ਉਹਨੂੰ ਲੋੜੀਂਦੀਆਂ ਜਿਹੜੀਆਂ ਸਿਹਤ ਸੇਵਾਵਾਂ ਉਹ ਨਹੀਂ ਦਿੱਤੀਆਂ ਗਈਆਂ, ਜਾਂ ਉਹਦੇ ਨਾਲ ਕੁਛ ਅਜਿਹਾ ਵਾਪਰ ਗਿਆ ਜਿਹਦੇ ਲਈ ਜਿੱਥੇ ਉਹ ਕੰਮ ਕਰ ਰਿਹਾ ਸੀ ਉਹ ਧਿਰ, ਉਹ ਫੈਕਟਰੀ, ਉਹ ਕਾਰੋਬਾਰ ਵਾਲੀ ਥਾਂ ਉਹਦੇ ਲਈ ਜ਼ਿੰਮੇਵਾਰ ਹੋ ਸਕਦੀ ਹੈ। ਔਰ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਆਪਾਂ ਪੰਜਾਬੀ ਰੇਡੀਓ ਐਸਏ ਦੇ ਇਸ ਮੰਚ ਦੇ ਉੱਤੇ ਬਹੁਤ ਵਾਰ ਐਡ ਵੀ ਚਲਾਈ ਦੀ ਹੈ ਕਿ ਤੁਹਾਡੇ ਕੰਮਕਾਰ ਦੇ ਰਾਈਟਸ ਕੀ ਨੇ, ਉੱਥੇ ਕਿਹੋ ਜਿਹਾ ਮਾਹੌਲ ਹੋਣਾ ਚਾਹੀਦਾ ਹੈ। ਅਸਲ ਦੇ ਵਿੱਚ ਉੱਤਰੀ ਕੈਰੋਲਾਈਨਾ ਦਾ ਇੱਕ ਮਾਮਲਾ, ਜਿੱਥੇ ਇੱਕ ਜਿਹੜਾ ਮੈਂਡੋਜ਼ਾ ਨਾਮ ਦਾ ਜਿਹੜਾ ਮਜ਼ਦੂਰ ਆ, ਉਹ ਲੰਘੇ ਸਤੰਬਰ 2023 ਦੇ ਵਿੱਚ ਉਹਦੀ ਮੌਤ ਹੋ ਗਈ ਸੀ। ਉਹ ਠੀਕ ਮਹਿਸੂਸ ਨਹੀਂ ਸੀ ਕਰ ਰਿਹਾ ਤੇ ਉਹਨੂੰ ਲੱਗਦਾ ਸੀਗਾ ਕਿ ਮੇਰਾ ਸਾਹ ਰੁਕ ਰਿਹਾ, ਪਰ ਬਾਵਜੂਦ ਇਸ ਦੇ ਉਹਦਾ ਜਿਹੜਾ ਖੇਤ ਦਾ ਮਾਲਕ ਸੀਗਾ ਉਹਨੇ ਉਹਦੀ ਗੱਲ ਨਹੀਂ ਸੁਣੀ ਤੇ ਉਹ ਇਸ ਅਮਰੀਕਾ ਦੇ ਵਿੱਚ ਆਇਆ ਸੀ ਉਸ ਤੋਂ ਕੁਝ ਮਹੀਨੇ ਪਹਿਲਾਂ। 2000 ਸਤੰਬਰ 2023 ਦੀ ਘਟਨਾ ਤੇ 29 ਸਾਲਾ ਮੈਂਡੋਜ਼ਾ ਜਦੋਂ ਖੇਤਾਂ ਦੇ ਵਿੱਚ ਉਹਨੇ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਕੁਝ ਹੀ ਹਫ਼ਤਿਆਂ ਦੇ ਵਿੱਚ ਉਹਦੀ ਜਿਹੜੀ ਆ ਉਹ ਮੌਤ ਹੋ ਗਈ ਸੀਗੀ। ਉਹ ਪਹਿਲੀ ਵਾਰ ਕੰਮ ਕਰਨ ਦੇ ਲਈ ਅਮਰੀਕਾ ਆਇਆ ਸੀਗਾ ਤੇ ਆਪਣੇ ਪਤਨੀ ਤੇ ਬੱਚਿਆਂ ਨੂੰ ਮੈਕਸੀਕੋ ਦੇ ਵਿੱਚ ਛੱਡ ਕੇ ਆਇਆ ਸੀਗਾ। ਔਰ ਇਹ ਵੀ ਨਹੀਂ ਹੈ ਕਿ ਉਹ ਕੰਧ ਟੱਪ ਕੇ ਆਇਆ ਸੀ ਜਾਂ ਗੈਰ ਕਾਨੂੰਨੀ ਤੌਰ ਤੇ ਆਇਆ ਸੀ। ਅਸਲ ਦੇ ਵਿੱਚ ਅਮਰੀਕਾ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਉਹ ਕੰਮ ਕਰਨ ਦੇ ਵੀਜ਼ੇ ਤੇ ਆਉਂਦੇ ਨੇ, ਜਿਹਨੂੰ H2A ਵੀਜ਼ਾ ਕਿਹਾ ਜਾਂਦਾ ਹੈ। ਮੈਂਡੋਜ਼ਾ ਇਸ ਵੀਜ਼ੇ ਤੇ ਆਇਆ ਸੀਗਾ ਤੇ ਅਮਰੀਕਾ ਦੇ ਖੇਤਾਂ ਦੇ ਵਿੱਚ ਜੋ ਕੰਮ ਕਰਨ ਦੀ ਇਜਾਜ਼ਤ ਦਿੰਦਾ ਤੇ ਪਿਛਲੇ ਸਾਲ 2017 ਤੋਂ 22 ਦੇ ਦਰਮਿਆਨ H2A ਜਿਹੜਾ ਵੀਜ਼ਾ ਇਹਦੇ ਤਹਿਤ ਆਉਣ ਵਾਲੇ ਲੋਕ ਨੇ ਅਮਰੀਕਾ ਤੋਂ, ਹਾਲਾਂਕਿ ਮੈਕਸੀਕੋ ਤੋਂ ਆਪਾਂ ਇੱਕ ਹੋਰ ਤਰ੍ਹਾਂ ਦਾ ਪ੍ਰਵਾਸ ਵੀ ਦੇਖਦੇ ਹਾਂ ਜਿਹੜਾ ਕੰਧ ਟੱਪ ਕੇ ਬਾਰਡਰ ਦੇ ਰਾਹੀਂ ਆਉਂਦਾ। ਪਰ ਜਿਹੜਾ ਮੈਂਡੋਜ਼ਾ ਜਿਹਦੀ ਮੌਤ ਹੋਈ ਆ ਉਹ ਇਸ ਵੀਜ਼ੇ ਨਾਲ ਆਇਆ ਸੀਗਾ ਤੇ 64% ਜਿਹੜੇ ਨੇ ਉਹ ਵੀਜ਼ਿਆਂ ਦੇ ਵਿੱਚ ਵਾਧਾ ਹੋਇਆ ਗਿਣਤੀ ਦੇ ਵਿੱਚ, ਤੇ ਤਕਰੀਬਨ 1.5 ਲੱਖ ਅਸਥਾਈ ਕਾਮੇ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਕੰਮ ਕਰਦੇ ਨੇ। ਨੈਸ਼ਨਲ ਸੈਂਟਰ ਫਾਰ ਫਾਰਮ ਵਰਕਰਸ ਹੈਲਥ ਦੇ ਮੁਤਾਬਕ 70% ਖੇਤ ਮਜ਼ਦੂਰ ਜਿਹੜੇ ਨੇ ਵਿਦੇਸ਼ੀ ਨੇ ਤੇ 3/4 ਤੋਂ ਵੱਧ ਜਿਹੜੇ ਨੇ ਉਹ ਹਿਸਪੈਨਿਕ ਨੇ। ਤੇ ਦੱਸਿਆ ਜਾ ਰਿਹਾ ਹੈ ਕਿ US ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਆંકੜੇ ਦੱਸਦੇ ਨੇ ਕਿ ਖੇਤੀਬਾੜੀ ਉਦਯੋਗ ਦੇ ਵਿੱਚ ਕੰਮ ਹੋਣ ਵਾਲੀਆਂ ਜਿਹੜੀਆਂ ਥਾਵਾਂ, ਉਹਨਾਂ ਦੀ ਮੌਤਾਂ ਦੀ ਦਰ ਸਭ ਤੋਂ ਵੱਧ ਹੈ। ਉਸ ਤੋਂ ਬਾਅਦ ਆਵਾਜਾਈ ਤੇ ਕੰਸਟਰਕਸ਼ਨ ਆਉਂਦੇ ਆ। ਇਸ ਸਾਲ ਦੇ ਵਿੱਚ ਇੱਕ ਤੋਂ ਬਾਅਦ ਇੱਕ ਹੋਈਆਂ ਮੌਤਾਂ ਨੇ ਇਹਨਾਂ ਦੇ ਵਿੱਚ ਕੁਝ ਖਤਰਿਆਂ ਨੂੰ ਉਜਾਗਰ ਕੀਤਾ ਸੀਗਾ। ਬਾਲਟੀਮੋਰ ਦੇ ਵਿੱਚ ਇੱਕ ਪੁਲਟ ਹੈਗਾ ਸੀਗਾ, 6 ਲਾਤੀਨੀ ਅਮਰੀਕੀ ਕਾਮਿਆਂ ਦੀ ਮੌਤ ਹੋ ਗਈ ਸੀਗੀ। ਮੈਕਸੀਕਨ ਖੇਤ ਮਜ਼ਦੂਰਾਂ ਨੂੰ ਇੱਕ ਬੱਸ ਲਿਜਾ ਰਹੀ ਸੀ ਫਲੋਰੀਡਾ ਦੇ ਵਿੱਚ, ਜਿਹੜੀ ਕਿ ਹਾਦਸਾਗ੍ਰਸਤ ਹੋ ਗਈ ਸੀ। ਇੱਥੇ ਵੀ 8 ਮਜ਼ਦੂਰਾਂ ਦੀ ਮੌਤ ਹੋ ਗਈ ਸੀਗੀ। ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਦੇ ਵਿੱਚ ਮੈਰੀਲੈਂਡ ਦੇ ਗਵਰਨਰ ਵੇਸ ਮੂਰ ਨੇ ਇਸ ਘਟਨਾ ਨੂੰ ਯਾਦ ਕਰਦਿਆਂ ਕਿਹਾ ਸੀਗਾ ਕਿ ਜਦੋਂ ਅਸੀਂ ਸੌਂ ਰਹੇ ਸੀਗੇ ਤਾਂ ਇੱਕ ਪੁਲ ਉੱਤੇ ਕੰਮ ਕਰ ਰਹੇ ਕੁਝ ਮਜ਼ਦੂਰ ਆਪਣੀ ਜਾਨ ਗਵਾ ਬੈਠੇ ਤੇ ਸਾਨੂੰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ। ਤੈਨੂੰ ਯਾਦ ਹੋਣਾ ਇਟਲੀ ਦੇ ਵਿੱਚ ਇੱਕ ਪੰਜਾਬੀ ਕਾਮੇ ਦੀ ਮੌਤ ਹੋ ਗਈ ਸੀਗੀ। ਉਹਦੇ ਕੋਲੇ ਕੋਈ ਡਾਕੂਮੈਂਟ ਨਹੀਂ ਸੀ ਕਹਿ ਸਕਦੇ ਆਪਾਂ, ਪਰ ਉਹਨੂੰ ਉਹਦਾ ਜਿਹੜਾ ਮਾਲਕ ਸੀਗਾ ਉਹ ਉਸੇ ਤਰ੍ਹਾਂ ਉਹਦੀ ਬਾਂਹ ਕੱਟੀ ਗਈ ਸੀ ਤੇ ਉਹਦਾ ਜਿਹੜਾ ਖੇਤ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਸੀਗਾ, ਉਹ ਜਿਹਦੇ ਕੰਮ ਕਰਦਾ ਸੀ, ਉਹ ਉਸੇ ਤਰ੍ਹਾਂ ਛੱਡ ਗਿਆ ਉਹਨੂੰ ਜ਼ਖਮੀ ਹਾਲਤ ਦੇ ਵਿੱਚ। ਉਹਦਾ ਖੂਨ ਇੰਨਾ ਵਹਿ ਗਿਆ ਕਿ ਬਾਅਦ ਦੇ ਵਿੱਚ ਉਹਨੂੰ 에ਅਰਲਿਫਟ ਵੀ ਕੀਤਾ ਗਿਆ, ਪਰ ਉਹਦੀ ਜਾਨ ਨਹੀਂ ਬਚ ਸਕੀ। ਬਹੁਤ ਮੰਦਭਾਗੀ ਘਟਨਾ ਵਾਪਰੀ। ਔਰ ਇਟਲੀ ਨਹੀਂ ਗਾ, ਦੁਨੀਆ ਭਰ ਦੇ ਵਿੱਚ ਇਹ ਜਿਹੜੇ ਮਜ਼ਦੂਰ ਨੇ ਇਹ ਇਹੋ ਜਿਹੀਆਂ ਖਤਰਨਾਕ ਥਾਵਾਂ ਦੇ ਉੱਤੇ ਕੰਮ ਕਰਦੇ ਨੇ ਜਿੱਥੇ ਸੇਫਟੀ, ਸੁਰੱਖਿਆ ਉਹਨਾਂ ਦੀ ਉਨੀ ਨਹੀਂ ਦਿੱਤੀ ਜਾਂਦੀ ਜਿੰਨੀ ਹੋਣੀ ਚਾਹੀਦੀ ਹੈ। ਇਹ ਮੈਂਡੋਜ਼ਾ ਜਿਹੜਾ ਇਹ ਉੱਤਰੀ ਕੈਰੋਲੀਨਾ ਦੇ ਜਿਹੜੇ ਵਿੱਚ ਕੰਮ ਕਰਦਾ ਸੀਗਾ ਤੇ ਉੱਥੇ ਕਾਫੀ ਟੈਂਪਰੇਚਰ ਸੀਗਾ,
ਘੰਟਿਆਂ ਦੀਆਂ ਲੰਮੀਆਂ ਸ਼ਿਫਟਾਂ ਸੀਗੀਆਂ, 1 5 ਮਿੰਟ ਦੀ ਬ੍ਰੇਕ ਦੀ ਉਹਨੂੰ ਆਗਿਆ ਸੀਗੀ, ਜਿਹੜਾ ਖੇਤ ਦਾ ਮਾਲਕ ਸੀਗਾ। ਉਸ ਤੋਂ ਬਾਅਦ ਕੋਈ ਛਾਂ ਦਾ ਪ੍ਰਬੰਧ ਨਹੀਂ ਸੀਗਾ ਤੇ ਇਸ ਕਰਕੇ ਉਸ ਦਿਨ ਬਹੁਤ ਤੇਜ਼ ਗਰਮ ਹਵਾਵਾਂ ਚੱਲ ਰਹੀਆਂ ਸੀ ਤੇ ਕਿਉਂਕਿ ਇਹ ਕੁਝ ਹਫ਼ਤੇ ਪਹਿਲਾਂ ਹੀ ਅਮਰੀਕਾ ਆਇਆ ਸੀਗਾ, ਇਸ ਕਰਕੇ ਚੱਲਣ ਦੇ ਸਮਰੱਥ ਨਹੀਂ ਸੀਗਾ। ਪਰ ਜ਼ਰੂਰਤ ਹੈ ਇਸ ਟਾਈਮ ਇਹਨਾਂ ਲੋਕਾਂ ਦੇ ਲਈ ਹਾ ਦਾ ਨਾਅਰਾ ਮਾਰਨ ਦੀ, ਔਰ ਆਪਾਂ ਇਸ ਮੰਚ ਤੋਂ ਹਮੇਸ਼ਾ ਹਾ ਦਾ ਨਾਅਰਾ ਮਾਰੀਦਾ ਔਰ ਹਮੇਸ਼ਾ ਇਹ ਗੱਲ ਕਹੀਦੀ ਹੈ ਕਿ ਕਿਸੇ ਦੇ ਵੀ ਹੱਕ ਹਕੂਕ ਦੀ ਜਿਹੜੀ ਉਲੰਘਣਾ ਉਹ ਨਹੀਂ ਹੋਣੀ ਚਾਹੀਦੀ। ਦੁਨੀਆ ਭਰ ਦੇ ਵਿੱਚ ਇਰਾਨ ਵਰਗੇ ਮੁਲਕ ਤਾਂ ਇਹੋ ਜਿਹੇ ਨੇ, ਉੱਥੇ ਤਾਂ ਤੁਸੀਂ ਟਵੀਟ ਵੀ ਨਹੀਂ ਕਰ ਸਕਦੇ ਕਿਸੇ ਹੱਕ ਦੇ ਵਿੱਚ, ਕਿਸੇ ਦੇ ਹੱਕ ਦੇ ਵਿੱਚ ਹਾ ਦਾ ਨਾਅਰਾ ਮਾਰਨਾ ਤਾਂ ਬਹੁਤ ਦੂਰ ਦੀ ਗੱਲ, ਸਪੀਚ ਦੇਣੀ ਜਾਂ ਪ੍ਰੋਟੈਸਟ ਕਰਨਾ ਉਹ ਤਾਂ ਬਹੁਤ ਦੂਰ ਦੀ ਗੱਲ ਆ। ਲੰਘੇ ਦਿਨੀ ਆਪਾਂ ਇੱਕ ਖਬਰ ਸਾਂਝੀ ਕਰਕੇ ਹਟਾਂਗੇ, ਇੱਕ ਬੰਦੇ ਨੂੰ 10 ਸਾਲ ਦੀ, ਉਸ ਤੋਂ ਪਹਿਲਾਂ ਇੱਕ ਰੈਪਰ ਸੀ ਬਹੁਤ ਤਗੜਾ, ਉਹਨੂੰ 22 ਸਾਲ ਦੀ ਸਜ਼ਾ ਹੋ ਗਈ, ਬਾਅਦ ਦੇ ਵਿੱਚ 12 ਸਾਲ ਦੀ ਸਜ਼ਾ ਹੋਈ। ਔਰ ਇਹ ਇਕੱਲਾ ਇਰਾਨ ਨਹੀਂ ਗਾ, ਅੱਜ ਇਜ਼ਰਾਈਲ ਕਿਸੇ ਦੀ ਗੱਲ ਸੁਣ ਰਿਹਾ, ਤੁਸੀਂ ਦੇਖ ਲਓ ਇਜ਼ਰਾਈਲ ਦੇ ਕੀ ਹਾਲਾਤ ਨੇ, ਅੱਜ ਭਾਰਤ ਦੇ ਵਿੱਚ ਦਲਿਤ ਭਾਈਚਾਰੇ ਦੇ ਕੀ ਹਾਲਾਤ ਨੇ, ਔਰ ਗਊ ਰੱਖਿਅਕਾਂ ਵਾਲੀ ਜਿਹੜੀ ਗੱਲ ਆਪਾਂ ਪਹਿਲਾਂ ਹੀ ਕਰਕੇ ਹਟੇ ਪਹਿਲੇ ਹਿੱਸੇ ਦੇ ਵਿੱਚ, ਮਾਈਨੋਰਟੀਜ਼ ਦੇ ਕੀ ਹਾਲਾਤ ਨੇ, ਚਾਹੇ ਤੁਸੀਂ ਚੀਨ ਦੇ ਉਇਗਰ ਮੁਸਲਮਾਨਾਂ ਦੀ ਗੱਲ ਕਰ ਲਓ, ਰੋਹਿੰਗਿਆ ਸ਼ਰਨਾਰਥੀਆਂ ਦੀ ਗੱਲ ਕਰ ਲਓ, ਯਜ਼ੀਦੀ ਭਾਈਚਾਰੇ ਦੀ ਗੱਲ ਕਰ ਲਓ, ਕਿ ਦੁਨੀਆ ਦਾ ਕੋਈ ਹੈ ਖਿੱਤਾ ਜਿੱਥੇ ਮਨੁੱਖਤਾ ਦੇ ਉੱਤੇ, ਮਾਈਨੋਰਟੀਜ਼ ਦੇ ਉੱਤੇ, ਦਲਿਤਾਂ ਦੇ ਉੱਤੇ, ਪਛੜੇ ਵਰਗਾਂ ਦੇ ਉੱਤੇ ਅਤਿਆਚਾਰ ਨਾ ਹੋ ਰਿਹਾ ਹੋਵੇ ਜਾਂ ਕੋਈ ਉਹਨਾਂ ਦੇ ਉੱਤੇ ਜ਼ੁਲਮ ਨਾ ਹੋ ਰਿਹਾ ਹੋਵੇ, ਕੋਈ ਹੈ ਐਸਾ ਖਿੱਤਾ ਬਚਿਆ? ਔਰ ਅਮਰੀਕਾ ਦੇ ਬਾਰੇ ਕਿਹਾ ਜਾਂਦਾ ਕਿ ਹੱਕ ਹਕੂਕਾਂ ਦੀ ਧਰਤੀ ਹੈ, ਔਰ ਸਿਆਣੇ ਬੰਦੇ ਗੱਲ ਕਹਿੰਦੇ ਨੇ ਕਿ ਹੱਕ ਲੈ ਲੈਣਾ ਇਹੀ ਇਕੱਲੀ ਲੜਾਈ ਦੀ ਜਿੱਤ ਨਹੀਂ ਹੁੰਦੀ। ਹੱਕ ਨੂੰ ਬਰਕਰਾਰ ਰੱਖਣ ਵਾਸਤੇ ਫਰੀडम ਆਫ ਸਪੀਚ, ਰਾਈਟ ਆਫ ਐਕਸਪ੍ਰੈਸ਼ਨ, ਇਹ ਹਾਸਲ ਕਰਨਾ ਹੀ ਇੱਕ ਲੜਾਈ ਦੀ ਜਿੱਤ ਨਹੀਂ ਹੁੰਦੀ। ਇਹਨਾਂ ਨੂੰ ਬਰਕਰਾਰ ਕਰਨ ਵਾਸਤੇ ਵੀ ਤੁਹਾਡੀ ਜਿਹੜੀ ਜੱਦੋਜਹਿਦ ਆ ਉਹ ਜਾਰੀ ਰਹਿਣੀ ਚਾਹੀਦੀ ਹੈ, ਜਿਸ ਤਰ੍ਹਾਂ ਦੀ ਜੱਦੋਜਹਿਦ ਹੁਣ ਆਪਾਂ ਕਰ ਰਹੇ ਹਾਂ। ਆਪਾਂ ਵਿਸਲ ਬਲੋਰਿੰਗ ਕਰ ਰਹੇ ਹਾਂ ਗਲਤ ਚੀਜ਼ਾਂ ਨੂੰ ਲੈ ਕੇ, ਔਰ ਆਪਾਂ ਵਿਸਲ ਬਲੋਰਿੰਗ ਕਰ ਰਹੇ ਹਾਂ ਉਹਨਾਂ ਮਾੜੇ ਕੰਮਾਂ ਨੂੰ ਲੈ ਕੇ ਜਿਹੜੇ ਕਿ ਨਹੀਂ ਹੋਣੇ ਚਾਹੀਦੇ, ਕਿਸੇ ਨਾਲ ਵਧੀਕੀ ਨਹੀਂ ਹੋਣੀ ਚਾਹੀਦੀ। ਪ੍ਰੋਗਰਾਮ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਜਾਂਦੇ ਜਾਂਦੇ ਡਾਕਟਰ ਗੁਰਜੋਤ ਸਿੰਘ ਜੋਤ ਆਯੁਰਵੈਦਿਕ ਸੈਂਟਰ ਟੋਰਾਂਟੋ ਕੈਨੇਡਾ ਤੋਂ ਜੁੜਦੇ ਨੇ ਜਿਹੜੇ, ਉਹਨਾਂ ਦੀ ਵੀ ਗੱਲ ਜਿਹੜੀ ਆ ਉਹ ਜ਼ਰੂਰ ਸੁਣਦੇ ਆ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।